ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਨੂੰ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹਾਂ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਅਤੇ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 3 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਅਤੇ ਸਵੇਰ ਦਾ ਅਸੀਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਆ, ਸਪੋਂਸਰ ਕੀਤਾ ਆ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ ਦੇ ਇੰਸ਼ੋਰੈਂਸ ਦੇ ਲਈ, ਹੈਲਥ ਲਾਈਫ ਇੰਸ਼ੋਰੈਂਸ ਦੇ ਲਈ ਹਮੇਸ਼ਾ ਯਾਦ ਰੱਖੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ, ਪਰਮਜੀਤ ਕੌਰ ਪਾਬਲਾ, ਅਮਰਜੀਤ ਸਿੰਘ ਦੋਸਾਂਝ, ਜਰਨੈਲ ਸਿੰਘ ਸਹੋਤਾ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਮੀਨਾ ਪਾਲ ਪੈਂਸਲਵੇਨੀਆ, ਮੱਖਣ ਸਿੰਘ ਮਾਨ ਵਿਸਕੌਨਸਨ, ਐਂਟੀਲੋਪ ਟਰੱਕ ਸਟਾਪ ਬਰਨਜ਼, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ ਸਭ ਤੋਂ ਪਹਿਲਾਂ ਅੱਜ ਦੀਆਂ ਖਬਰਾਂ ਤੋਂ ਪਹਿਲਾਂ ਅੱਜ ਜੂਨ 3 1984 ਨੂੰ ਆਪਾਂ ਯਾਦ ਕਰਨਾ ਹੈ। ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਾ ਦਿਨ ਸੀ ਅਤੇ ਦਰਬਾਰ ਸਾਹਿਬ ਨੂੰ ਪੂਰਾ ਘੇਰ ਲਿਆ ਗਿਆ ਸੀ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਵੱਲੋਂ, ਅਤੇ ਜਾਣ ਬੁੱਝ ਕੇ ਜਿਹੜੇ ਆ ਲੋਕ, ਜਿਹੜੀ ਸੰਗਤ ਸੀ, ਉਹਨਾਂ ਨੂੰ ਅੰਦਰ ਜਾਣ ਦਿੱਤਾ ਗਿਆ, ਕਿਉਂਕਿ ਸਾਰਿਆਂ ਨੂੰ ਪਤਾ ਸੀ ਵੀ ਗੁਰੂ ਅਰਜਨ ਦੇਵ ਦੀ ਸ਼ਹੀਦੀ ਆ ਅਤੇ ਜਿਹੜੀਆਂ ਸੰਗਤਾਂ ਆ ਉੱਥੇ ਦਰਸ਼ਨ ਕਰਨ ਜਾਂਦੀਆਂ। ਆਰਮੀ ਨੂੰ ਪਤਾ ਸੀ ਵੀ ਅਸੀਂ ਉੱਥੇ ਅਟੈਕ ਕਰਨਾ ਆ, ਸੋ ਉਹਨਾਂ ਦਾ ਇਹੀ ਇੰਟੈਂਸ਼ਨ ਸੀ ਵੀ ਵੱਧ ਤੋਂ ਵੱਧ ਲੋਕਾਂ ਨੂੰ ਕਿਸ ਤਰ੍ਹਾਂ ਮਾਰਿਆ ਜਾਊਗਾ। ਸੋ ਲੋਕਾਂ ਨੂੰ ਈਵਨ ਦੋ ਕਹਿੰਦੇ ਵੀ ਕਰਫਿਊ ਲਾਇਆ ਗਿਆ ਸੀ, ਪਰ 3 ਜੂਨ ਨੂੰ ਕਰਫਿਊ ਜਿਹੜਾ ਆ ਉਹ ਰਿਲੈਕਸ ਕਰ ਦਿੱਤਾ ਗਿਆ ਤਾਂ ਕਿ ਲੋਕ, ਜਿਹੜੀ ਸੰਗਤਾਂ ਹੈ, ਉਹ ਅੰਦਰ ਚਲੇ ਜਾਣ, ਬਾਅਦ ਦੇ ਵਿੱਚ ਉਹਨਾਂ ਨੂੰ ਮਾਰ ਦਿੱਤਾ ਜਾਵੇ। ਸੋ 3 ਜੂਨ 1984 ਨੂੰ ਬਹੁਤ ਵੱਡੀ ਗਿਣਤੀ 'ਚ ਸੰਗਤਾਂ ਦਰਬਾਰ ਸਾਹਿਬ ਗਈਆਂ। ਪੂਰੀ ਆਰਮੀ ਨੇ ਆਲੇ ਦੁਆਲੇ ਘੇਰਾ ਪਾਇਆ ਹੋਇਆ ਸੀ। ਕਹਿੰਦੇ ਪਈ ਬਹੁਤ ਸਾਰੀਆਂ ਜਿਹੜੀਆਂ ਜਿੰਨੇ ਵੀ ਹੁਣ ਤਾਂ ਬਹੁਤ ਜ਼ਿਆਦਾ ਜਿਹੜੇ ਬੁੱਕਸ ਆ ਉਹ ਦਰਬਾਰ ਸਾਹਿਬ ਦੇ ਉੱਤੇ ਅਟੈਕ ਦੇ ਬਾਰੇ ਵੱਖ-ਵੱਖ ਲੋਕਾਂ ਦੁਆਰਾ ਜਿਹੜੀਆਂ ਲਿਖੀਆਂ ਗਈਆਂ ਆ ਉਹ ਆ ਗਈਆਂ। ਉਹਨਾਂ 'ਚ ਕਈਆਂ ਨੇ ਇਹ ਕਿਹਾ ਹੈਗਾ ਵੀ ਇੰਦਰਾ ਗਾਂਧੀ ਨੂੰ ਜਸਟਿਸ BM ਤਰਕੁੰਡੇ ਸੀ, ਇੱਕ ਇਹ ਇੰਡੀਅਨ ਲਾਇਰ ਸੀਗਾ, ਸਿਵਲ ਰਾਈਟ ਐਕਟਿਵਿਸਟ ਵੀ ਸੀ। ਉਹ ਕਹਿੰਦਾ ਵੀ ਮੈਂ ਖੁਦ ਇੰਦਰਾ ਗਾਂਧੀ ਨੂੰ ਕਿਹਾ ਵੀ ਇਹ ਜਿਹੜਾ ਦਿਨ ਹੈਗਾ ਇਹ ਸ਼ਹੀਦੀ ਦਾ ਦਿਨ ਆ, ਸੋ ਇੱਦਾਂ ਦਾ ਜਿਹੜਾ ਕੰਮ ਨਾ ਕਰੋ। ਇਸੇ ਤਰ੍ਹਾਂ ਇੱਕ ਸੁਭਾਸ਼ ਕਿਰਪੇਕਰ ਜਰਨਲਿਸਟ ਆ, ਜਿਹੜੇ ਸੰਤ ਜਰਨੈਲ ਸਿੰਘ ਜੀ ਉਹਨਾਂ ਨੂੰ ਜੂਨ 3 ਨੂੰ ਮਿਲੇ। ਆਖਰੀ ਜਿਹੜੀ ਉਹਨਾਂ ਦੀ ਮੁਲਾਕਾਤ ਹੈਗੀ ਆ ਸੰਤਾਂ ਦੀ, ਜਿਹੜੀ ਇੰਟਰਵਿਊ ਕਹਿੰਦੇ ਜੂਨ 3 ਦੀ ਸੀ, ਉਹਦੇ ਵਿੱਚ ਉਹਨਾਂ ਨੇ ਪੁੱਛਿਆ, ਇਸ ਪੱਤਰਕਾਰ ਨੇ, ਸੁਭਾਸ਼ ਕਿਰਪੇਕਰ ਜਿਹੜਾ ਆ, ਵੀ ਤੁਹਾਨੂੰ ਮੌਤ ਤੋਂ ਡਰ ਨਹੀਂ ਲੱਗਦਾ? ਅਤੇ ਸੰਤਾਂ ਨੇ ਇਹ ਕਿਹਾ ਵੀ ਜਿਹੜਾ ਮੌਤ ਤੋਂ ਡਰਦਾ ਆ ਨਾ ਉਹ ਸਿੱਖ ਨਹੀਂ ਹੋ ਸਕਦਾ। ਸੋ ਅਗਲਾ ਕੁਐਸਚਨ ਇਸ ਪੱਤਰਕਾਰ ਦਾ ਸੰਤਾਂ ਨੂੰ ਇਹ ਸੀ ਵੀ ਤੁਸੀਂ ਇੰਡੀਆ 'ਚ ਰਹਿ ਸਕਦੇ ਆ? ਸੰਤ ਕਹਿੰਦੇ ਬਿਲਕੁਲ, ਜੇ ਇੰਡੀਆ ਵਾਲੇ ਸਾਨੂੰ ਬਰਾਬਰ ਦਾ ਮੰਨਦੇ ਹੋਏ, ਪਰ ਮੈਂ ਸੱਚੇ ਦਿਲੋਂ ਕਹਿੰਦਾ ਆ ਵੀ ਇਹ ਪੋਸੀਬਲ ਹੈ ਨਹੀਂ। ਸੋ ਇਹ ਕਿਰਪੇਕਰ, ਜਿਹੜੇ ਸੁਭਾਸ਼ ਕਿਰਪੇਕਰ ਆ, ਇਹਨਾਂ ਨੇ ਆਪਰੇਸ਼ਨ ਬਲੂ ਸਟਾਰ ਐਨ ਆਈ ਵਿਟਨੈਸ ਅਕਾਊਂਟ, ਪੰਜਾਬ ਸਟੋਰੀ, ਨਿਊ ਦਿੱਲੀ 1984, ਇਹ ਇਹਨਾਂ ਨੇ ਜਿਹੜੀ ਬੁੱਕ ਵੀ ਲਿਖੀ ਹੋਈ ਹੈਗੀ ਆ। ਸੋ ਇੱਕ ਧਰਮੀ ਫੌਜੀਆਂ ਦੀ ਬੁੱਕ ਦੇ ਵਿੱਚ ਮੈਂ ਪੜ੍ਹਦਾ ਸੀ, ਉਹਦੇ 'ਚ ਉਹਨਾਂ ਨੇ ਧਰਮੀ ਫੌਜੀ ਹੋਏ ਆ ਜਸਵੀਰ ਸਿੰਘ ਵਿਜੇਪੁਰ, ਉਹਨਾਂ ਨੇ ਇਹ ਕਿਹਾ ਵੀ ਅਸੀਂ ਹਜ਼ਾਰਾਂ ਦੀ ਗਿਣਤੀ 'ਚ ਆਪਣੀਆਂ ਬੈਰਕਾਂ ਛੱਡ ਕੇ ਜਦੋਂ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਆਪਾਂ ਚਾਲੇ ਪਾ ਦਿੱਤੇ ਅੰਮ੍ਰਿਤਸਰ ਨੂੰ, ਅਤੇ ਕਹਿੰਦੇ ਵੀ ਜਿਸ ਤਰ੍ਹਾਂ ਇੰਡੀਆ ਦੀ ਆਰਮੀ ਨੇ ਸਿੱਖਾਂ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਾਰਿਆ, ਜੇ ਕਹਿੰਦੇ ਵੀ ਅਸੀਂ ਮਾਰਨਾ ਹੁੰਦਾ ਉਸ ਤੋਂ ਕਿਤੇ ਵੱਧ ਹਿੰਦੂਆਂ ਨੂੰ ਮਾਰ ਸਕਦੇ ਸੀ, ਪਰ ਕਹਿੰਦੇ ਵੀ ਐਜ਼ ਏ ਸਿੱਖ ਹੋਣ ਦੇ ਨਾਤੇ ਅਸੀਂ ਕਦੇ ਸੋਚ ਵੀ ਨਹੀਂ ਸਕਦੇ ਸੀ ਵੀ ਅਸੀਂ ਕਿਸੇ ਹਿੰਦੂ ਨੂੰ ਮਾਰਾਂਗੇ। ਸੋ ਇੱਕ ਵੀ ਕਿਤੇ ਬਿਹਾਰ ਤੋਂ ਜਿਹੜੀ ਸਿੱਖ ਰੈਜੀਮੈਂਟ ਆ ਉਹਨਾਂ ਨੇ ਰਿਵੋਲਟ ਕੀਤਾ, ਕਿੱਡੀ ਦੂਰ ਤੱਕ ਉਹ ਗਏ, ਕਿਸੇ ਇੱਕ ਵੀ ਹਿੰਦੂ ਨੂੰ ਉਹਨਾਂ ਨੇ ਮਾਰਿਆ ਨਹੀਂ ਹੈਗਾ, ਐਕਸੈਪਟ ਜਿਹੜਾ ਉਹਨਾਂ ਦਾ ਬ੍ਰਿਗੇਡੀਅਰ ਜਾਂ ਜਨਰਲ ਜਿਹੜਾ ਆਰਮੀ ਦੇ ਵਿੱਚ ਸੀ। ਸੋ ਇਹ ਜੂਨ 3 ਦੀ ਅਪਡੇਟ ਹੈ। ਇਹਦੇ ਬਾਰੇ ਆਪਾਂ
ਅੱਜ ਜਿਹੜਾ ਦੁਪਹਿਰ ਦਾ ਪ੍ਰੋਗਰਾਮ ਆ 4 ਵਜੇ ਹੋਣਾ, ਉਹਦੇ ਵਿੱਚ ਜੂਨ 1984 ਬਾਰੇ ਜ਼ਰੂਰ ਡਿਸਕਸ ਕੀਤਾ ਜਾਊਗਾ। ਜੀ ਬਿਲਕੁਲ। ਸੋ ਪੰਜਾਬੀ ਰੇਡੀਓ USA ਦੇ ਉੱਤੇ ਵੱਖ-ਵੱਖ ਪ੍ਰੋਗਰਾਮ ਇਸ ਦੇ ਉੱਤੇ ਜਿਹੜੇ ਆ ਤੀਜਾ ਘੱਲੂਘਾਰਾ ਸਿੱਖ ਕੌਮ ਦੇ ਨਾਲ ਵਾਪਰਿਆ, ਉਸ ਦੇ ਉੱਤੇ ਜਿਹੜਾ ਉਹ ਆਪਾਂ ਪੇਸ਼ ਕਰਦੇ ਰਹਾਂਗੇ ਅਤੇ ਤੁਸੀਂ ਵੀ ਜ਼ਰੂਰ ਉਦੋਂ ਜਿਹੜਾ ਆ ਉਸ ਨੂੰ ਜਿਹੜਾ ਜ਼ਰੂਰ ਸੁਣਿਓ। ਵਿਸ਼ੇਸ਼ ਹਸਤੀਆਂ ਦੇ ਨਾਲ ਜਿਹੜੀਆਂ ਮੁਲਾਕਾਤਾਂ, ਗੱਲਬਾਤ, ਉਹ ਵੀ ਤੁਹਾਡੇ ਤੱਕ ਜਿਹੜੀ ਉਹ ਪੇਸ਼ ਕੀਤੀ ਜਾਊਗੀ। ਹਰਜੋਤ ਸਿੰਘ ਜੀ, ਇੱਕ ਚੀਜ਼ ਜਿਹੜੀ ਅੱਜ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਇਸ ਦੇ ਨਾਲ ਹੀ ਸੰਬੰਧਿਤ ਜਿਹੜੀ ਮੈਂ ਉਹ ਦੇਖ ਰਿਹਾ ਹੈਗਾ ਆ, ਜਿਹੜਾ ਕਿ ਖਾਸ ਕਰਕੇ ਆਪਾਂ ਜੇ ਗੱਲ ਕਰੀਏ ਤਾਂ ਇੰਸਟਾਗ੍ਰਾਮ, ਜਿਹੜਾ ਕਿ ਇਸ ਟਾਈਮ ਕਾਫੀ ਬਹੁਤ ਚਰਚਿਤ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਆ, ਜਿਹੜਾ ਹੈਸ਼ਟੈਗ ਜਿਹੜਾ ਵਰਤਿਆ ਜਾਂਦਾ ਹੁੰਦਾ ਨਾ, ਜਿਹੜੀਆਂ ਆਪਾਂ ਕਈ ਵਾਰੀ ਕਿੰਨੀ ਵਾਰੀ ਆਪਾਂ ਖਬਰਾਂ ਕਰਦੇ ਹਾਂ ਵੀ ਆਹ ਹੈਸ਼ਟੈਗ ਪ੍ਰਚਲਿਤ ਆ, ਉਹ ਪ੍ਰਚਲਿਤ ਆ। ਅੱਜ ਇੰਸਟਾਗ੍ਰਾਮ ਨੇ ਹੈਸ਼ਟੈਗ ਜਿਹੜਾ ਸਿੱਖ ਆ ਉਸ ਨੂੰ ਉਹਨਾਂ ਨੇ ਰੋਕ ਦਿੱਤਾ। ਕੋਈ ਵੀ ਜਿਹੜਾ ਕੋਈ ਹੈਸ਼ਟੈਗ ਸਿੱਖ ਪਾਉਂਦਾ ਆ ਅਤੇ ਉਹਨਾਂ ਦੀ ਪੋਸਟ ਤੋਂ ਕਈ ਵਾਰੀ ਜੇ ਕਿਸੇ ਨੇ ਲੱਭਣਾ ਹੁੰਦਾ ਕੋਈ ਚੀਜ਼ ਹੈਸ਼ਟੈਗ ਸਿੱਖ ਦੇ ਉੱਤੇ, ਜਾਂ ਬਹੁਤ ਸਾਰੇ ਲੋਕ ਉੱਦਾਂ ਹੀ ਆਪਣੇ ਆਪ ਨੂੰ ਜਿਹੜਾ ਜਦੋਂ ਸਿੱਖ ਹੋਣ ਦਾ ਜਿਹੜਾ ਪ੍ਰਾਊਡ ਆ, ਮਾਣ ਹੁੰਦਾ ਆ, ਅਤੇ ਉਹ ਪਾਉਂਦੇ ਨੇ ਨਾਲ ਕਿਸੇ ਵੀ ਪੋਸਟ ਦੇ ਉੱਤੇ, ਤਾਂ ਅੱਜ ਕੋਈ ਵੀ ਪੋਸਟ ਉਸ ਦੇ ਅਧੀਨ ਜਿਹੜੀ ਉਹ ਦਿਖ ਨਹੀਂ ਰਹੀ। ਸੋ ਇਹ ਸ਼ਰੇਆਮ ਜਿਹੜਾ ਇੰਸਟਾਗ੍ਰਾਮ ਦੇ ਦੁਆਰਾ ਜਿਹੜਾ ਸੈਂਸਰ ਕੀਤਾ ਜਾ ਰਿਹਾ ਆ ਵੀ ਉਹ ਜਿਹੜੀ ਚੀਜ਼ ਕਿਸੇ ਨੂੰ ਜਿਹੜੀ ਉਹ ਦਿਖੇ ਨਾ। ਸੋ ਇਸ ਟਾਈਮ ਇੰਸਟਾਗ੍ਰਾਮ ਜਿਹੜੇ ਇਸ ਖਾਸ ਕਰਕੇ ਜਿਹੜੇ ਸਿੱਖਾਂ ਦੇ ਇਹ ਸਵਾਲਾਂ ਦੇ ਘੇਰੇ ਦੇ ਵਿੱਚ ਜਿਹੜਾ ਉਹ ਆਇਆ ਹੋਇਆ ਆ। ਇੱਕ ਪਾਸੇ ਪੂਰੇ ਆਪਾਂ ਦੇਖ ਰਹੇ ਹਾਂ ਵੀ ਅਮਰੀਕਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੇ ਪ੍ਰੋਟੈਸਟ ਵਗੈਰਾ ਜਿਹੜੇ ਉਹ ਚੱਲ ਰਹੇ ਆ, ਉਹਨਾਂ ਨੂੰ ਵੀ ਦਬਾਉਣ ਦੀਆਂ ਕਈ ਤਰੀਕੇ ਦੀਆਂ ਜਿਹੜੀਆਂ ਕੋਸ਼ਿਸ਼ਾਂ ਹਰ ਇੱਕ ਵੱਲੋਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ, ਉਹਨਾਂ ਨੂੰ ਸਾਬੋਟੇਜ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਉੱਧਰ ਸਿੱਖ ਦੇ ਜਿਹੜੇ ਇਸ ਟਾਈਮ ਦਰਦ ਭਰੇ ਦਿਨਾਂ ਦੇ ਵਿੱਚ ਉਹਨਾਂ ਦਾ ਹੀ ਜਿਹੜਾ ਉਹ ਹੈਸ਼ਟੈਗ ਐਜ਼ ਏ ਹੈਸ਼ਟੈਗ ਸਿੱਖ ਜਿਹੜਾ ਆ ਉਸ ਨੂੰ ਜਿਹੜਾ ਇਹਨਾਂ ਨੇ ਸੈਂਸਰ ਕਰ ਦਿੱਤਾ ਆ, ਉਸ ਨੂੰ ਜਿਹੜਾ ਇਹਨਾਂ ਨੇ ਰੋਕਿਆ ਆ। ਇਹ ਫੇਸਬੁੱਕ ਦੀ ਹੀ ਜਿਹੜੀ ਸਿਸਟਰ ਕੰਪਨੀ ਹੈਗੀ ਆ ਇੰਸਟਾਗ੍ਰਾਮ। ਸੋ ਇਹ ਜਿੰਨੇ ਵੀ ਦੁਨੀਆ ਭਰ ਵਿੱਚ ਸਿੱਖ ਵਾਸਤੇ ਆ, ਉਹ ਇੰਸਟਾਗ੍ਰਾਮ ਨੂੰ ਜ਼ਰੂਰ ਮੈਸੇਜ ਭੇਜਣਾ ਚਾਹੀਦਾ ਵੀ ਕਾਹਤੇ ਇਹ ਵਰਡ ਜਿਹੜਾ ਸਿੱਖ ਵਰਡ ਤੁਸੀਂ ਅੱਜ ਦੇ ਦਿਨ ਜਿਹੜਾ ਬੰਦ ਕੀਤਾ ਹੈਗਾ। ਸੋ ਇਹ ਇੱਕ ਬੜੀ ਵੱਡੀ ਜਿਹੜੀ ਗੱਲ ਆ ਉਹ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਆ ਵੀ ਇੱਥੇ ਜਿਹੜਾ ਕੀ ਚੀਜ਼ ਜਿਹੜੀ ਇਸ ਟਾਈਮ ਸਾਹਮਣੇ ਆਈ ਹੋਈ ਹੈਗੀ ਆ। ਸੋ ਇਹ ਜਿਹੜੇ ਵੀ ਇੰਸਟਾਗ੍ਰਾਮ ਵਾਲੇ ਆ, ਆਪਾਂ ਜਿਹੜੀਆਂ ਸਾਰੇ ਜਾਣੇ ਪੋਸਟ ਜਿਹੜੀ ਉਹ ਪਾ ਰਹੇ ਆ, ਸੋ ਉਹਨਾਂ ਨੂੰ ਸਵਾਲ ਜਿਹੜਾ ਹਰ ਇੱਕ ਨੂੰ ਪਾਉਣਾ ਚਾਹੀਦਾ ਹੈ ਆਪਣੀ ਸਟੋਰੀ ਦੇ ਵਿੱਚ ਵੀ, ਅਤੇ ਆਪਣੀ ਜਿਹੜੀ ਆ ਫੀਡ ਦੇ ਵਿੱਚ ਵੀ ਜਿਹੜਾ ਇਸ ਨੂੰ ਜ਼ਰੂਰ ਉੱਥੇ ਪਾਓ ਜੀ। ਸੋ ਦੂਸਰਾ, ਬਹੁਤ ਸਾਰੇ ਜਿਹੜੇ ਲੋਕ ਆ ਸਾਡੇ ਵੀ ਕਾਲਾਂ ਵੀ ਕਰਦੇ ਰਹਿੰਦੇ ਆ ਵੀ ਭਾਈ ਤੁਸੀਂ ਇੱਦਾਂ ਦੀਆਂ ਗੱਲਾਂ ਕਾਹਤੇ ਡਿਸਕਸ ਕਰਦੇ ਆ, ਹਿਸਟਰੀ ਆਪਾਂ ਦੱਸਣੀ ਆ। ਇੰਡੀਆ ਤੋਂ ਜਿਹੜੀ ਖਬਰ ਆ ਰਹੀ ਹੈ, ਟ੍ਰਿਬਿਊਨ ਅਖਬਾਰ ਦੇ ਮੁਤਾਬਕ ਕਹਿੰਦੇ ਵੀ ਦਰਬਾਰ ਸਾਹਿਬ 'ਚ ਜਿਹੜੀਆਂ ਕਿਰਪਾਨਾਂ ਉਹ ਨਹੀਂ ਬੈਨ ਕਰਤੀਆਂ ਜੀ, ਆਉਣ ਵਾਲੇ ਦਿਨਾਂ ਦੇ ਲਈ, ਜਿਹੜੇ ਆਉਣ ਵਾਲੇ ਦਿਨਾਂ ਲਈ। ਹੁਣ ਤੁਸੀਂ ਹਿਸਾਬ ਲਾਓ ਵੀ ਅਸੀਂ ਅਮਰੀਕਾ ਦੇ ਵਿੱਚ ਤਾਂ ਕਿਰਪਾਨ ਦਾ ਲੜ ਕੇ ਹੱਕ ਲੈ ਰਿਹਾ, ਅਤੇ ਜਿੱਥੇ ਜੰਮੇ ਆ, ਜਿੱਥੇ ਸਾਡਾ ਮੋਹ ਆ, ਜਿਸ ਧਰਤੀ ਨਾਲ ਜੁੜੇ ਹੋਏ ਆ, ਅਤੇ ਉੱਥੇ ਉਹਨਾਂ ਨੇ ਜਿਹੜੀਆਂ ਕਿਰਪਾਨਾਂ ਬੰਦ ਕੀਤੀਆਂ। ਸੋ ਇਹ ਦੂਜੇ ਦਰਜੇ ਦੇ ਜਿਹੜੇ ਸ਼ਹਿਰੀ ਹੋਣ ਦਾ ਅਹਿਸਾਸ ਆ 36 ਸਾਲਾਂ ਬਾਅਦ ਵੀ। ਇਹ ਜੇ ਹਜੇ ਵੀ ਕੋਈ ਭੁਲੇਖੇ 'ਚ ਨਾ ਵੀ ਮੈਂ ਕਾਂਗਰਸੀ ਹਾਂ ਜੀ, ਮੈਂ ਅਕਾਲੀ ਹਾਂ, ਮੈਂ ਕਾਮਰੇਡ ਹਾਂ, ਮੈਂ ਕੋਈ ਹੋਰ ਧਰਮ ਨੂੰ ਮੰਨਦਾ ਹਾਂ, ਅਤੇ ਇਹ ਉਹਨਾਂ ਨੂੰ ਭੁੱਲ ਜਾਣਾ ਚਾਹੀਦਾ। ਮਿਨੋਰਟੀਜ਼ ਨੂੰ ਬਹੁਤ ਜ਼ਿਆਦਾ ਉੱਥੇ ਧੱਕਾ ਹੋ ਰਿਹਾ ਇੰਡੀਆ ਦੇ ਵਿੱਚ, ਆਉਣ ਵਾਲੇ ਦਿਨਾਂ 'ਚ ਹੋਰ ਆਉਣਾ। ਤੁਸੀਂ ਦੇਖੀ ਜਾਓ, ਪਹਿਲਾਂ ਸਿੱਖਾਂ ਦੇ ਨਾਲ ਇੰਨਾ ਹੋਇਆ, ਹੁਣ ਮੁਸਲਮਾਨਾਂ ਦੁਆਲੇ ਆ, ਦਲਿਤਾਂ ਦੁਆਲੇ ਆਪਾਂ ਦੇਖਿਆ ਕਿੰਨਾ ਜ਼ਿਆਦਾ ਹੋ ਰਿਹਾ ਹੈਗਾ ਬਾਕੀ, ਅਤੇ ਇਹ ਹੌਲੀ ਹੌਲੀ ਉੱਥੇ ਹੋਣਾ ਹੀ ਹੋਣਾ ਆ। ਸੋ ਆਪਾਂ ਸਾਰਿਆਂ ਨੂੰ ਜਿਹੜੀ ਆ ਆਵਾਜ਼ ਉਹ ਬੁਲੰਦ ਕਰਨੀ ਚਾਹੀਦੀ ਹੈਗੀ ਆ। ਜੀ ਬਿਲਕੁਲ, ਉਸੇ ਤਰੀਕੇ ਦੀ ਮਿਨੋਰਟੀਜ਼ ਨੂੰ ਦੱਬਣ ਦੀ ਗੱਲ ਜਿਹੜੀ ਉਹ ਇਸ ਟਾਈਮ ਅਮਰੀਕਾ ਦੇ ਵਿੱਚ ਵੀ ਪੂਰੀ ਜਿਹੜੀ ਉਹ ਚੱਲੀ ਆ। ਸੋ ਜਾਰਜ ਫਲੋਇਡ ਦੇ ਕਤਲ ਤੋਂ ਬਾਅਦ ਦੇ ਵਿੱਚ, ਪੁਲਿਸ ਵਾਲੇ ਦੇ ਦੁਆਰਾ ਜਿਹੜਾ ਕਤਲ ਤੋਂ ਬਾਅਦ ਦੇ ਵਿੱਚ ਉਹ ਅਮਰੀਕਾ ਦੇ ਸਾਰੇ ਹੀ ਸੂਬਿਆਂ ਦੇ ਵਿੱਚ ਜਿਹੜੇ ਪ੍ਰੋਟੈਸਟ ਆ ਉਹ ਦੇਖੇ ਗਏ ਨੇ। ਸੋ ਉਹਨਾਂ ਦੇ ਵਿੱਚ ਵੀ ਦੇਖਿਆ ਜਾ ਰਿਹਾ ਵੀ ਇਸ ਟਾਈਮ ਪੁਲਿਸ ਦੇ ਦੁਆਰਾ ਉਹਨਾਂ ਦੇ ਨਾਲ ਵੀ ਕਿਤੇ ਨਾ ਕਿਤੇ ਤਸ਼ੱਦਦ ਭਰੀਆਂ ਗੱਲਾਂ ਜਾਂ ਉਹਨਾਂ ਦੇ ਉੱਤੇ ਵਾਧੂ ਫੋਰਸ ਦੀਆਂ ਜਿਹੜੀਆਂ ਚਰਚਾਵਾਂ ਆ ਉਹ ਚੱਲ ਰਹੀਆਂ ਆ। ਅੱਜ ਜਿਹੜੇ ਪੈਂਟਾਗਨ ਦੇ ਹਰਜੋਤ ਸਿੰਘ ਜੀ ਚੀਫ ਹੈਗੇ ਨੇ ਮਾਰਕ ਐਸਪਰ, ਜਿਹੜੇ ਉਹਨਾਂ ਨੇ ਰਾਸ਼ਟਰਪਤੀ ਟਰੰਪ ਦੀ ਜਿਹੜੀ ਮਿਲਟਰੀ ਯੂਜ਼ ਕਰਨ ਵਾਲੀ ਜਿਹੜੀ ਗੱਲ ਹੈਗੀ ਆ ਉਸ ਦੀ ਸਪੋਰਟ ਨਹੀਂ ਕੀਤੀ। ਉਹਨਾਂ ਨੇ ਕਿਹਾ ਵੀ ਜਿਹੜਾ ਇਨਸਰਕਸ਼ਨ ਐਕਟ ਹੈਗਾ ਆ ਉਸ ਨੂੰ ਇਨਵੋਕ ਜਿਹੜਾ ਕਰਨ ਦੀ ਜ਼ਰੂਰਤ ਨਹੀਂ ਹੈਗੀ। ਰਾਸ਼ਟਰਪਤੀ ਟਰੰਪ ਦੇਖੋ ਉਹ ਇੱਕ ਰਾਜਾ ਬਣ ਕੇ ਰਾਜ ਕਰਨ ਦੀ ਜਿਹੜੀ ਆ ਉਹ ਫਿਰਾਕ ਦੇ ਵਿੱਚ ਹੈਗੇ ਨੇ। ਉਹ ਕਹਿੰਦੇ ਵੀ ਮੈਂ ਬਹੁਤ ਹੀ ਜ਼ਬਰਦਸਤ ਪਾਵਰ ਵਰਤ ਕੇ ਅਤੇ ਸਾਰੇ ਹੀ ਪ੍ਰੋਟੈਸਟਰਾਂ ਨੂੰ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਦਬਾ ਲਿਆ। ਇਹ ਕੋਈ ਪ੍ਰੈਜ਼ੀਡੈਂਟ ਦੇ ਸ਼ਬਦ ਨਹੀਂ ਹੁੰਦੇ, ਇਹ ਇੱਦਾਂ ਦੇ ਸ਼ਬਦ ਜਿਹੜੇ ਕੋਈ ਰਾਜ ਕਰਨਾ ਚਾਹੁੰਦੇ ਆ ਉਹਨਾਂ ਦੇ ਜਿਹੜੇ ਉਹ ਸ਼ਬਦ ਨਜ਼ਰ ਆਉਂਦੇ ਆ।
ਆਪਣੇ ਹੀ ਮੁਲਕ ਦੇ ਲੋਕਾਂ ਦੇ ਉੱਤੇ ਵਾਧੂ ਪਾਵਰ ਇਸਤੇਮਾਲ ਕਰਕੇ, ਫੋਰਸ ਯੂਜ਼ ਕਰਕੇ ਉਹ ਇੱਦਾਂ ਦੀਆਂ ਗੱਲਾਂ ਦੇ ਜਿਹੜੇ ਕਹਿ ਲਓ ਵੀ ਪੱਟਾਂ ਦੇ ਉੱਤੇ ਥਾਪੀਆਂ ਮਾਰਨ ਡਏ ਆ। ਅਤੇ ਦੂਜੇ ਪਾਸੇ ਹੁਣ ਉਹਨਾਂ ਦੇ ਜਿਹੜੇ ਡਿਫੈਂਸ ਸੈਕਟਰੀ ਮਾਰਕ ਐਸਪਰ ਆ, ਉਹਨਾਂ ਨੇ ਕਿਹਾ ਵੀ ਜਿਹੜਾ ਮਿਲਟਰੀ ਦਾ ਯੂਜ਼, ਐਕਟਿਵ ਮਿਲਟਰੀ ਦਾ ਯੂਜ਼ ਜਿਹੜਾ ਇਸ ਚੀਜ਼ ਦੇ ਵਿੱਚ ਨਹੀਂ ਕਰਨਾ ਚਾਹੀਦਾ ਹੈਗਾ। ਸੋ ਇਹ ਉੱਧਰ ਕੱਲ੍ਹ ਜਿਹੜਾ LA ਦਾ ਟੌਪ ਕੌਪ ਹੈਗਾ ਆ, ਉਸ ਨੇ ਜਿਹੜਾ ਕਿਹਾ ਵੀ ਜਿਹੜੇ ਲੂਟਰਸ ਆ ਉਹਨਾਂ ਦੇ ਹੱਥ ਵੀ ਜਿਹੜੇ ਆ ਜਾਰਜ ਫਲੋਇਡ ਦੇ ਖੂਨ ਦੇ ਨਾਲ ਰੰਗੇ ਆ। ਵੀ ਪੁੱਛੇ ਉਹ ਕਿਹੜੇ ਤਰੀਕੇ ਦੇ ਨਾਲ ਵੀ ਉਹਦੇ ਹੱਥ ਜਿਹੜੇ ਰੰਗੇ ਆ। ਮਾਰਿਆ ਉੱਥੇ ਡੈਰਿਕ ਚੌਬਨ ਨੇ ਆ, ਧੌਣ ਦੇ ਉੱਤੇ ਜਿਹੜਾ ਗੋਡਾ ਰੱਖ ਕੇ ਤਕਰੀਬਨ ਪੌਣੇ 9 ਮਿੰਟ ਤੱਕ। ਅਤੇ ਜਿਹੜੇ ਲੂਟਰਸ ਆ ਉਹਨਾਂ ਦੇ ਉੱਤੇ ਤੁਸੀਂ ਨਾ ਕਰੋ। ਹਾਂ, ਉਹਨਾਂ ਨੇ ਜਿਹੜੀਆਂ ਗਲਤੀਆਂ ਕੀਤੀਆਂ ਉਹ ਵੱਖਰੀ ਚੀਜ਼ ਆ। ਇੱਥੇ ਹਰਜੋਤ ਸਿੰਘ ਜੀ ਇੱਕ ਬਹੁਤ ਚੀਜ਼ ਜਿਹੜੀ ਦੇਖਣ ਨੂੰ ਮਿਲ ਰਹੀ ਆ, ਉਹ ਕਹਿੰਦੇ ਲੋਕ ਕਹਿ ਰਹੇ ਆ ਵੀ ਜਿਹੜਾ ਉਹਦੇ ਨਾਲ ਹੋਇਆ ਉਹ ਮਾੜਾ ਆ, ਪਰ ਆਹ ਚੀਜ਼ ਰੁਕਣੀ ਚਾਹੀਦੀ ਆ ਜਿਹੜੀ ਆ ਵੀ ਇਸ ਤਰੀਕੇ ਦੇ ਨਾਲ ਜਿਹੜੀ ਲੁੱਟ ਮਾਰ ਜਾਂ ਉਹ ਚੀਜ਼ ਹੋ ਰਹੀ ਉਹ ਰੁਕਣੀ ਚਾਹੀਦੀ। ਕਹਿਣਾ ਉਲਟ ਚਾਹੀਦਾ, ਕਹਿਣਾ ਇਹ ਚਾਹੀਦਾ ਵੀ ਹਾਂ ਜਿਹੜੀਆਂ ਚੀਜ਼ਾਂ ਹੋ ਰਹੀਆਂ ਇਹ ਮਾੜੀ ਚੀਜ਼ ਹੋ ਰਹੀ ਆ, ਪਰ ਜਿਹੜੀ ਲੋਕਾਂ ਦਾ ਕਤਲ, ਮਾਈਨੋਰਟੀਜ਼ ਦਾ ਕਤਲ ਪੁਲਿਸ ਦੇ ਦੁਆਰਾ ਜਿਹੜਾ ਹੋ ਰਿਹਾ ਉਹ ਰੁਕਣਾ ਚਾਹੀਦਾ ਆ। ਸੋ ਇਸ ਚੀਜ਼ ਨੂੰ ਜਿਹੜੀਆਂ ਆਪਣੀਆਂ ਪ੍ਰਾਇਓਰਟੀਜ਼ ਜਿਹੜੀਆਂ ਹੈਗੀਆਂ ਆ ਉਹਨਾਂ ਨੂੰ ਜਿਹੜਾ ਆ ਉਹ ਦੇਖਣ ਦੀ ਗੱਲ ਆ। ਸ਼ਬਦ ਜਿਹੜੇ ਹੁੰਦੇ ਨੇ ਉਹ ਬਹੁਤ ਵੱਡਾ ਜਿਹੜਾ ਫਰਕ ਆ ਉਹ ਪਾਉਂਦੇ ਨੇ ਜੀ। ਸੋ ਬਿਲਕੁਲ ਉਹਨਾਂ ਨੇ ਇਹ ਕਿਹਾ ਆ ਵੀ ਬਹੁਤ ਸਾਰੇ ਜਿਹੜੇ ਪ੍ਰੋਫੈਸ਼ਨਲ ਅਨਾਰਕਿਸਟ ਆ, ਵਾਇਲੈਂਟ ਮੌਬਸ ਆ, ਲੂਟਰਸ, ਕ੍ਰਿਮੀਨਲਸ, ਐਂਟੀਫਾ, ਇਹ ਜਿਹੜੇ ਆ ਉਸ ਪ੍ਰੋਟੈਸਟ ਦੇ ਵਿੱਚ ਰਲੇ ਹੋਏ ਆ ਅਤੇ ਜਿਹੜਾ ਪੀਸਫੁਲ ਪ੍ਰੋਟੈਸਟ ਆ ਉਸ ਨੂੰ ਜਿਹੜਾ ਖਰਾਬ ਕਰ ਰਹੇ ਆ ਅਤੇ ਇੱਕ ਤਰ੍ਹਾਂ ਨਾਲ ਡੋਮੈਸਟਿਕ ਟੈਰਰ ਫੈਲਾ ਰਹੇ ਆ। ਅਤੇ ਅੱਗੇ ਦੱਸਦੇ ਜਾਈਏ, ਨਿਊਯਾਰਕ ਦੇ ਗਵਰਨਰ ਅਤੇ ਜਿਹੜੇ ਮੇਅਰ ਆ ਉਹ ਆਪਸ ਵਿੱਚ ਕਾਫੀ ਫਸੇ ਹੋਏ ਹੈਗੇ ਆ, ਖਾਸ ਕਰਕੇ ਜਿਹੜਾ ਉੱਥੇ ਲੂਟਿੰਗ ਹੋ ਰਹੀ ਆ ਉਹਨੂੰ ਲੈ ਕੇ। ਜਿਹੜੇ ਗਵਰਨਰ ਆ ਉਹ ਕਹਿ ਰਹੇ ਆ ਵੀ ਜਿਹੜਾ ਮੇਅਰ ਆ ਉਹ ਧਿਆਨ ਨਾਲ ਜਿਹੜਾ ਕੰਟਰੋਲ ਨਹੀਂ ਕਰ ਰਿਹਾ। ਅਤੇ ਈਵਨ ਜਿਹੜੇ ਨਿਊਯਾਰਕ ਦੇ ਪੁਲਿਸ ਦੇ ਚੀਫ ਆ ਉਹਨਾਂ ਨੇ ਵੀ ਗਵਰਨਰ ਨੂੰ ਕਿਹਾ ਵੀ ਤੁਸੀਂ ਮਹਾਰਾਜ ਚੁੱਪ ਰਹੋ। ਜਿਸ ਤਰ੍ਹਾਂ ਟੈਕਸਸ ਦੇ ਇੱਕ ਪੁਲਿਸ ਆਫਿਸਰ ਜਿਹੜਾ ਪੁਲਿਸ ਚੀਫ ਆ ਉਸਨੇ ਟਰੰਪ ਨੂੰ ਕਿਹਾ ਸੀ। ਅਤੇ ਕਿਉਂਕਿ ਨਿਊਯਾਰਕ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ। ਨਿਊਯਾਰਕ ਦੇ ਕਹਿੰਦੇ 5th ਐਵਨਿਊ 'ਤੇ ਜਿਹੜੇ ਸਟੋਰ ਆ ਬਹੁਤ ਜ਼ਿਆਦਾ ਲੁੱਟੇ ਗਏ, ਤੋੜੇ ਗਏ। ਸੈਂਟਾ ਮੋਨਿਕਾ ਦੇ ਵਿੱਚ ਕੈਲੀਫੋਰਨੀਆ 'ਚ 3rd ਸਟਰੀਟ, ਪ੍ਰੋਮੀਡੇਲ ਜਿਹੜਾ ਹੈਗਾ ਉੱਥੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ। ਸੈਂਟ ਲੂਇਸ ਦੇ ਵਿੱਚ ਸ਼ਾਟ ਹੋਏ, ਲਾਸ ਵੈਗਸ ਦੇ ਵਿੱਚ ਇੱਕ ਪੁਲਿਸ ਵਾਲਾ ਮਾਰਿਆ ਗਿਆ, ਰਨ ਓਵਰ ਨਿਊਯਾਰਕ ਦੇ ਵਿੱਚ ਪੁਲਿਸ ਵਾਲੇ ਕੀਤੇ ਗਏ। ਸੋ ਇਹ ਜਿਹੜੀਆਂ ਇੱਦਾਂ ਦੀਆਂ ਖਬਰਾਂ ਵੀ ਜਿਹੜੀਆਂ ਆ ਰਹੀਆਂ ਹੈਗੀਆਂ ਆ। ਸੋ ਲੱਕਲੀ ਥੋੜ੍ਹਾ ਜਿਹਾ ਜਿੱਦਾਂ ਕੈਲੀਫੋਰਨੀਆ ਦੇ ਵਿੱਚ ਇਹ ਜਿਹੜਾ ਮਾਹੌਲ ਆ ਹੁਣ ਠੰਡਾ ਹੁੰਦਾ ਜਾ ਰਿਹਾ। ਸੋ ਸਾਡੇ ਬੇ ਏਰੀਏ ਦੇ ਵਿੱਚ ਸੈਨ ਹੋਜ਼ੇ ਦੇ ਵਿੱਚ ਵੀ ਕਰਫਿਊ ਲੱਗਿਆ ਸੀ। ਸੋ ਉਹ ਕਹਿੰਦੇ ਆ ਵੀ ਕੱਲ੍ਹ ਸਵੇਰ ਤੋਂ ਅਸੀਂ ਜਿਹੜਾ ਰਾਤ ਵਾਲਾ ਕਰਫਿਊ ਆ ਉਹ ਚੱਕ ਦੇਣਾ ਹੈ ਜੀ। LA ਦੇ ਮੇਅਰ ਐਰਿਕ ਗਾਰਸੇਟੀ ਉਹਨਾਂ ਨੇ LAPD ਨੂੰ ਜਿਹੜਾ ਉਹ ਕਿਹਾ ਆ ਵੀ ਜਿਹੜੀਆਂ ਰਬਰ ਬੁਲੇਟਸ ਆ ਉਹਨਾਂ ਦੀ ਘੱਟ ਤੋਂ ਘੱਟ ਜਿਹੜੀ ਉਹ ਵਰਤੋਂ ਕਰੋ ਜਦੋਂ ਤੁਸੀਂ ਪੀਸਫੁਲ ਪ੍ਰੋਟੈਸਟਰਸ ਦੇ ਨਾਲ ਡੀਲ ਕਰ ਰਹੇ ਹੈਗੇ। ਕਹਿੰਦੇ ਵੀ ਅਜਿਹੇ ਟੈਕਟਿਕਸ ਵਰਤ ਕੇ ਜਿਹੜਾ ਇਨਫੈਕਟ ਲੋਕਾਂ ਦੇ ਨਾਲ ਜਿਹੜਾ ਉਹ ਧੱਕਾ ਹੀ ਹੁੰਦਾ। ਕਹਿੰਦੇ ਵੀ ਕਈ ਅਫਸਰਾਂ ਦੇ ਉੱਤੇ ਅਤੇ ਕਈ ਜਿਹੜੇ ਲੋਕਾਂ ਦੇ ਉੱਤੇ ਇਸ ਚੀਜ਼ ਦਾ ਜਿਹੜਾ ਉਹ ਭੈੜਾ ਅਸਰ ਹੋ ਰਿਹਾ, ਸਰੀਰਕ ਤੌਰ ਦੇ ਉੱਤੇ ਉਹਨਾਂ ਨੂੰ ਨੁਕਸਾਨ ਜਿਹੜਾ ਆ ਇਸ ਚੀਜ਼ ਦੇ ਵਿੱਚ ਸਾਹਮਣੇ ਆ ਰਿਹਾ ਆ। ਕੱਲ੍ਹ ਨਿਊਯਾਰਕ ਪੁਲਿਸ ਦੇ ਰੇਡੀਓ ਦੀ ਜਿਹੜੇ ਪੁਲਿਸ ਸਕੈਨਰ ਦੀ ਆਡੀਓ ਜਿਹੜੀ ਉਹ ਲੀਕ ਹੋਈ, ਜਿਸ ਦੇ ਵਿੱਚ ਜਿਹੜੇ ਪੁਲਿਸ ਵਾਲੇ ਇੱਕ ਦੂਜੇ ਨੂੰ ਆਖ ਰਹੇ ਆ ਵੀ ਕਹਿੰਦੇ ਵੀ ਰਨ ਦੈਮ ਡਾਊਨ, ਵੀ ਇਹਨਾਂ ਦੇ ਉੱਤੇ ਗੱਡੀ ਚਾੜ੍ਹਦੇ। ਅਤੇ ਕਈਆਂ ਨੂੰ ਕਈ ਜਿਹੜੇ ਇੱਕ ਦੂਜੇ ਦੇ ਨੂੰ ਕਹਿ ਰਹੇ ਸੀ ਵੀ ਕੋਈ ਨਹੀਂ ਲਾਈਕ ਸ਼ੂਟ ਦੀਜ਼ ਮਦਰ, ਅਤੇ F ਵਰਡ ਜਿਹੜਾ ਉਸਨੇ ਜਿਹੜਾ ਇਸ ਤਰੀਕੇ ਦੇ ਨਾਲ ਬਾਅਦ 'ਚ ਵਰਤਿਆ। ਅਤੇ ਬਾਅਦ ਦੇ ਵਿੱਚ ਇੱਕ ਹੋਰ ਪੁਲਿਸ ਵਾਲਾ ਕਹਿ ਰਿਹਾ ਸੀ, ਕਹਿੰਦਾ ਵੀ ਔਨ ਏਅਰ ਤੁਸੀਂ ਜਿਹੜੀਆਂ ਸਕੈਨਰ ਦੇ ਉੱਤੇ ਅਜਿਹੀਆਂ ਗੱਲਾਂ ਜਿਹੜੀਆਂ ਉਹ ਨਾ ਕਰੋ। ਸੋ ਪੁਲਿਸ ਵਾਲਿਆਂ ਦੇ ਮਨਾਂ ਦੇ ਵਿੱਚ ਕਿਸ ਤਰੀਕੇ ਦਾ ਜਿਹੜਾ ਇਹਨਾਂ ਪ੍ਰੋਟੈਸਟਰਸ ਦੇ ਖਿਲਾਫ ਜਿਹੜਾ ਰੋਹ ਹੈਗਾ ਆ ਜਾਂ ਕਿਸ ਤਰੀਕੇ ਦੀ ਉਹ ਸੋਚ ਰੱਖਦੇ ਆ, ਇਹ ਵੀ ਜਿਹੜੀਆਂ ਕਈ ਚੀਜ਼ਾਂ ਸਾਹਮਣੇ ਆ ਰਹੀਆਂ। ਅਟਲਾਂਟਾ ਦੇ ਵਿੱਚ ਜਿਹੜੇ 6 ਪੁਲਿਸ ਵਾਲੇ ਆ ਉਹਨਾਂ ਨੂੰ ਜਿਹੜਾ ਉਹ ਸਸਪੈਂਡ ਕਰ ਦਿੱਤਾ ਗਿਆ, ਫਾਇਰ ਕਰ ਦਿੱਤਾ ਗਿਆ, ਕਿਉਂਕਿ 2 ਕਾਲਜ ਦੇ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਗੱਡੀ ਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਟੇਜ਼ ਜਿਹੜਾ ਉਹ ਜਾਣਬੁੱਝ ਕੇ ਕੀਤਾ ਗਿਆ, ਜਦ ਕਿ ਉਹ ਉੱਥੋਂ ਸਿਰਫ ਲੰਘ ਰਹੇ ਸੀਗੇ। ਸੋ ਉਸ ਮਾਮਲੇ ਦੇ ਵਿੱਚ ਅਟਲਾਂਟਾ ਦੇ ਜਿਹੜੇ 6 ਪੁਲਿਸ ਵਾਲੇ ਆ ਉਹਨਾਂ ਨੂੰ ਵੀ ਜਿਹੜਾ ਆ ਕਹਿ ਲਓ ਵੀ ਪੁਲਿਸ ਤੋਂ ਜਿਹੜਾ ਉਹ ਲਾਂਭੇ ਕਰ ਦਿੱਤਾ ਗਿਆ ਹੈਗਾ ਆ। ਇਸੇ ਤਰ੍ਹਾਂ ਇੱਕ ਮਾੜੀ ਖਬਰ ਜਿਹੜੀ ਸੈਂਟ ਲੂਇਸ ਤੋਂ ਆ ਰਹੀ ਹੈਗੀ ਆ। ਡੇਵਿਡ ਡੌਨ ਇੱਕ ਕਹਿੰਦੇ ਰਿਟਾਇਰਡ ਕੈਪਟਨ ਪੁਲਿਸ ਦਾ, ਕਾਲੇ ਮੂਲ ਦਾ ਸੀ। ਸੋ ਇਹ ਸੈਂਟ ਲੂਇਸ ਦੇ ਵਿੱਚ ਇੱਕ ਲੀਜ਼ ਪਾਨ ਐਂਡ ਜੁਐਲਰੀ ਸਟੋਰ ਜਿਹੜਾ ਮਾਰਟਨ ਲੂਥਰ ਕਿੰਗ ਡਰਾਈਵ ਦੇ ਉੱਤੇ ਹੈਗਾ ਆ, ਉੱਥੇ ਉਸ ਦੀ ਜਿਹੜੀ ਰਾਖੀ ਕਰ ਰਿਹਾ ਸੀ।
ਉੱਥੇ ਜੌਬ ਕਰ ਰਿਹਾ ਸੀ ਐਜ਼ ਦੀ, ਅਤੇ ਇਸ ਨੂੰ ਗੋਲੀਆਂ ਮਾਰ ਕੇ ਜਿਹੜਾ ਆ ਮਾਰ ਦਿੱਤਾ ਗਿਆ। ਕਹਿੰਦੇ 55 ਦੇ ਕਰੀਬ ਉੱਥੇ ਬਿਜ਼ਨਸ ਸੀਗੇ ਜਿਨ੍ਹਾਂ ਦੀ ਸਿਕਿਉਰਿਟੀ ਜਿਹੜਾ ਉਹ ਕੰਟਰੋਲ ਕਰ ਰਿਹਾ ਸੀ, ਅਤੇ ਜਦੋਂ ਜਿਹੜੇ ਲੁੱਟਾਂ ਮਾਰਾਂ ਕਰਨ ਵਾਲੇ ਹੈਗੇ ਆ ਪ੍ਰੋਟੈਸਟਰਸ ਦੇ ਵਿੱਚ ਜਿਹੜੇ ਰਲੇ ਹੋਏ, ਉਹਨਾਂ ਨੇ ਗੋਲੀਆਂ ਮਾਰ ਕੇ ਇਸ ਨੂੰ ਮਾਰ ਦਿੱਤਾ। ਜੀ ਜੀ। ਅਗਲੀ ਜਿਹੜੀਆਂ ਹਰਜੋਤ ਸਿੰਘ ਜੀ ਇਸ ਦੇ ਨਾਲ ਸੰਬੰਧਿਤ ਜਿਹੜੀਆਂ ਗੱਲਾਂ ਕਰਦੇ ਜਾਈਏ, ਅੱਜ ਰਾਸ਼ਟਰਪਤੀ ਟਰੰਪ ਨੇ ਚਾਈਨੀਜ਼ ਏਅਰਲਾਈਨਸ ਦੀਆਂ ਫਲਾਈਟਸ ਆ ਉਹ ਅਮਰੀਕਾ ਦੇ ਵਿੱਚ ਬੈਨ ਕਰ ਦਿੱਤੀਆਂ। ਅਮਰੀਕਾ ਅਤੇ ਚਾਈਨਾ ਦੇ ਰਿਸ਼ਤਿਆਂ ਦੇ ਵਿੱਚ ਇੱਕ ਹੋਰ ਵੱਡੀ ਦਰਾਰ ਜਿਹੜੀ ਆ ਉਹ ਦੇਖਣ ਨੂੰ ਜਿਹੜੀ ਉਹ ਮਿਲੂਗੀ। ਕਹਿੰਦੇ ਵੀ ਅੱਜ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਜਿੰਨੀਆਂ ਵੀ ਕਮਰਸ਼ੀਅਲ ਪੈਸੇਂਜਰ ਫਲਾਈਟਸ ਚਾਈਨੀਜ਼ ਕੈਰੀਅਰਸ ਦੀਆਂ ਹੋਣਗੀਆਂ ਉਹਨਾਂ ਨੂੰ ਰੋਕ ਦਿੱਤਾ ਗਿਆ ਆ। ਇਹ ਜਿਹੜਾ ਅੱਜ ਬਦਲਾਵ ਆ ਉਸ ਨੂੰ ਅਨਾਊਂਸ ਕੀਤਾ ਗਿਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਦੁਆਰਾ 16 ਜੂਨ ਤੋਂ ਇਹ ਲਾਗੂ ਹੋਣ ਜਾ ਰਿਹਾ ਹੈਗਾ ਆ। ਕਹਿੰਦੇ ਵੀ ਇਸ ਰਿਸਪੌਂਸ ਦੇ ਵਿੱਚ ਹੈਗਾ ਵੀ ਚਾਈਨਾ ਨੇ ਵੀ US ਕੈਰੀਅਰਸ ਨੂੰ ਚਾਈਨਾ ਦੇ ਵਿੱਚ ਆਪਣੀਆਂ ਸਰਵਿਸਿਜ਼ ਆ ਮੁੜ ਬਹਾਲ ਕਰਨ ਤੋਂ ਰੋਕ ਕੇ ਰੱਖਿਆ ਹੋਇਆ ਆ। ਕਹਿੰਦੇ ਵੀ ਇਸ ਰੂਲ ਦੇ ਕਰਕੇ ਏਅਰ ਚਾਈਨਾ ਈਸਟਰਨ ਏਅਰਲਾਈਨਸ ਜਿਹੜੀਆਂ ਅਤੇ ਹੋਰ ਜਿਹੜੀਆਂ ਚਾਈਨਾ ਤੋਂ ਜਿਹੜੀਆਂ ਫਲਾਈਟਸ ਆਉਂਦੀਆਂ ਨੇ, ਆਈ ਥਿੰਕ ਚਾਈਨਾ ਸਦਰਨ, ਚਾਈਨਾ ਈਸਟਰਨ, ਹੋਰ ਵੀ ਕਈ ਜਿਹੜੀਆਂ ਹੈਗੀਆਂ ਆ ਉਹਨਾਂ ਦੇ ਉੱਤੇ ਜਿਹੜਾ ਅਸਰ ਪਊਗਾ। ਕੁੱਲ 7 ਜਿਹੜੇ ਕੈਰੀਅਰਸ ਚਾਈਨਾ ਦੀ ਕੰਪਨੀਆਂ ਦੇ ਨਾਲ ਜਿਹੜੇ ਹੈਗੇ ਨੇ ਉਹ ਅਮਰੀਕਾ ਦੇ ਵਿੱਚ ਉਹਨਾਂ ਦਾ ਕਮਰਸ਼ੀਅਲ ਪੈਸੇਂਜਰ ਫਲਾਈਟਸ ਜਿਹੜੀਆਂ ਆ ਉਹ ਉਨੀ ਦੇਰ ਤੱਕ ਹੁਣ ਰੋਕੀਆਂ ਹੈਗੀਆਂ ਜਿੰਨੀ ਦੇਰ ਤੱਕ ਆਈ ਥਿੰਕ ਮੇ ਬੀ ਚਾਈਨਾ ਵਾਲੇ ਦੁਬਾਰਾ ਅਮਰੀਕੀ ਸਰਵਿਸਿਜ਼ ਜਿਹੜੀਆਂ ਏਅਰਲਾਈਨਸ ਆ ਉਹਨਾਂ ਨੂੰ ਨਹੀਂ ਚਾਲੂ ਕਰ ਦਿੰਦੇ। US ਏਅਰਲਾਈਨਸ ਦੀਆਂ ਜਿਹੜੀਆਂ ਫਲਾਈਟਸ ਹੈਗੀਆਂ ਆ ਚਾਈਨਾ ਦੇ ਵਿੱਚ ਉਸ ਟਾਈਮ ਜਿਹੜੀਆਂ ਉਹ ਰੋਕ ਦਿੱਤੀਆਂ ਗਈਆਂ ਸੀ, ਹਾਲਟ ਕਰ ਦਿੱਤਾ ਗਿਆ ਸੀ ਉਹਨਾਂ ਦੀਆਂ ਸਰਵਿਸਿਜ਼, ਜਦੋਂ ਰਾਸ਼ਟਰਪਤੀ ਟਰੰਪ ਦੇ ਦੁਆਰਾ ਫਰਵਰੀ ਦੇ ਸ਼ੁਰੂਆਤ ਦੇ ਵਿੱਚ ਚਾਈਨਾ ਤੋਂ ਆ ਰਹੇ ਜਿਹੜੇ ਟਰੈਵਲਰਸ ਆ ਉਹਨਾਂ ਦੇ ਉੱਤੇ ਬੈਨ ਲਾ ਦਿੱਤਾ ਗਿਆ ਸੀਗਾ। ਡੈਲਟਾ ਅਤੇ ਯੂਨਾਈਟਿਡ ਵਾਲੇ ਉਮੀਦ ਰਾਈ ਬੈਠੇ ਸੀਗੇ ਵੀ ਸ਼ਾਇਦ ਜੂਨ ਦੇ ਇਹਨਾਂ ਹਫ਼ਤਿਆਂ ਦੇ ਵਿੱਚ ਸਾਡੀਆਂ ਜਿਹੜੀਆਂ ਸਰਵਿਸਿਜ਼ ਚਾਈਨਾ ਨੂੰ ਜਿਹੜੀਆਂ ਉਹ ਚਾਲੂ ਹੋ ਸਕਣਗੀਆਂ, ਪਰ ਹਾਲ ਦੀ ਘੜੀ ਜਿਹੜੀ ਆ ਚਾਈਨਾ ਅਥਾਰਟੀਜ਼ ਦੇ ਦੁਆਰਾ ਵੀ ਉਹਨਾਂ ਨੂੰ ਰੋਕਿਆ ਜਾ ਰਿਹਾ ਆ। ਸੋ ਉਸ ਦੇ ਜਵਾਬ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਚਾਈਨਾ ਦੀਆਂ ਸਾਰੀਆਂ ਹੀ ਏਅਰਲਾਈਨਸ ਦੀਆਂ ਸਰਵਿਸਿਜ਼ 16 ਜੂਨ ਤੋਂ ਅਮਰੀਕਾ ਦੇ ਵਿੱਚ ਉਹ ਬੰਦ ਕਰ ਦਿੱਤੀਆਂ ਗਈਆਂ ਜਾਣਗੀਆਂ। ਹੋ ਸਕਦਾ ਹਰਜੋਤ ਸਿੰਘ ਜੀ ਬਹੁਤ ਸਾਰੇ ਆਪਣੇ ਜਿਹੜੇ ਸੁਣਨ ਵਾਲੇ ਸਰੋਤੇ ਆ ਉਹਨਾਂ ਨੇ ਇਹਨਾਂ ਏਅਰਲਾਈਨਸ ਦੇ ਥਰੂ ਆਉਣਾ ਜਾਣਾ ਹੋਵੇ ਇੰਡੀਆ ਤੋਂ ਅਜੇ ਤਾਂ ਚਲੋ ਉੱਥੇ ਫਲਾਈਟਾਂ ਚਾਲੂ ਨਹੀਂ ਹੋਈਆਂ, ਮੰਨ ਲਓ ਜੇ ਚਾਲੂ ਹੋ ਵੀ ਜਾਂਦੀਆਂ ਆ, ਸੋ ਉਹਨਾਂ ਦੇ ਲਈ ਇੱਥੇ ਆਉਣਾ ਹੁਣ ਬਹੁਤ ਵੱਡੀ ਇੱਕ ਮੁਸ਼ਕਲ ਚੁਣੌਤੀ ਜਿਹੜੀ ਆ ਉਹ ਬਣ ਚੁੱਕੀ ਆ। ਦੋ ਮੁਲਕਾਂ ਦੇ ਰਿਸ਼ਤਿਆਂ ਦੇ ਵਿੱਚ ਖਟਾਸ ਦੇ ਕਰਕੇ ਬਹੁਤ ਸਾਰੇ ਲੋਕ ਵੀ ਹੋਰ ਜਿਹੜੇ ਉਹ ਵਲੇਟੇ ਜਾਣਗੇ। ਸੋ ਬਿਲਕੁਲ ਕਹਿੰਦੇ ਯੂਨਾਈਟਿਡ ਏਅਰਲਾਈਨ ਤੇ ਡੈਲਟਾ ਏਅਰਲਾਈਨ ਜਿਹੜੀ ਆ ਉਹ ਚਾਈਨਾ ਵਾਲਿਆਂ ਨੂੰ ਕਾਫੀ ਦਿਨਾਂ ਤੋਂ ਪੁਸ਼ ਕਰ ਰਹੀ ਸੀ, ਮਾਰਚ ਮਹੀਨੇ ਤੋਂ ਹੀ ਐਕਚੁਅਲੀ, ਵੀ ਸਾਨੂੰ ਅਪਰੂਵਲ ਦਿਓ ਤਾਂ ਕਿ ਅਸੀਂ ਜਿਹੜੀਆਂ ਫਲਾਈਟਾਂ ਆ ਉਹ ਚਾਈਨਾ ਨੂੰ ਸ਼ੁਰੂ ਕਰੀਏ, ਅਤੇ ਉਹਨਾਂ ਨੇ ਕੋਈ ਅਪਰੂਵਲ ਨਹੀਂ ਦਿੱਤਾ ਸੀ। ਸੋ ਅੱਜ ਟਰੰਪ ਐਡਮਿਨਿਸਟ੍ਰੇਸ਼ਨ ਨੇ ਅਨਾਊਂਸ ਕਰਤਾ ਵੀ ਚਾਈਨਾ ਦੀ ਕੋਈ ਵੀ ਏਅਰਲਾਈਨ ਜਿਹੜੀ ਆ ਉਹ ਜੂਨ 16 ਤੋਂ ਬਾਅਦ USA ਦੇ ਵਿੱਚ ਉਹ ਐਂਟਰ ਨਹੀਂ ਹੋਣ ਦੇਣਗੇ। ਸੋ ਹੁਣ ਆਪਾਂ ਦੇਖ ਸਕਦੇ ਹਾਂ ਵੀ ਇਹ ਜਿਹੜਾ ਆ ਲੜਾਈ ਜਿਹੜੀ ਅੱਗੇ ਤੇ ਅੱਗੇ ਜਿਹੜੀ ਫਾਈਨੈਂਸ਼ੀਅਲ ਲੜਾਈ ਆ ਉਹ ਵੱਧਦੀ ਜਾ ਰਹੀ ਹੈਗੀ ਆ। ਜੀ। ਰਾਸ਼ਟਰਪਤੀ ਟਰੰਪ ਨੇ ਜਿਹੜੀ ਉਹਨਾਂ ਨੇ ਚਰਚ ਦੇ ਬਾਹਰ ਫੋਟੋ ਸ਼ੂਟ ਜਿਹੜਾ ਕਰਾਇਆ ਸੀ ਪੀਸਫੁਲ ਪ੍ਰੋਟੈਸਟਰਸ ਨੂੰ ਉੱਥੇ ਟੀਅਰ ਗੈਸ ਅਤੇ ਰਬੜ ਬੁਲੇਟਸ ਦੇ ਨਾਲ ਖਦੇੜਨ ਤੋਂ ਬਾਅਦ 'ਚ ਉਹਨਾਂ ਨੇ ਅੱਜ ਇੱਕ ਇੰਟਰਵਿਊ ਦੇ ਵਿੱਚ ਕਿਹਾ ਵੀ ਨਹੀਂ ਠੀਕ ਕੀਤਾ, ਅਤੇ ਕਹਿੰਦੇ ਵੀ ਜਿਹੜੇ ਮੋਸਟ ਰਿਲੀਜੀਅਸ ਲੀਡਰਸ ਆ ਉਹਨਾਂ ਨੇ ਇਸ ਚੀਜ਼ ਨੂੰ ਪਸੰਦ ਕੀਤਾ ਆ। ਉਹਨਾਂ ਨੇ ਕਹਿੰਦੇ ਵੀ ਜੇ ਇਹੀ ਚੀਜ਼ ਕਿਤੇ ਬਰਾਕ ਓਬਾਮਾ ਹੋਣਾ ਨੇ ਕੀਤੀ ਹੁੰਦੀ ਅਤੇ ਇਹਨਾਂ ਨੇ ਜਿਹੜੀ ਬਾਈਬਲ ਉਹ ਵੀ ਪੁੱਠੀ ਜਿਹੜੀ ਆ ਉਹ ਫੜੀ ਸੀ ਇਸ ਤਰੀਕੇ ਦੇ ਨਾਲ, ਅਤੇ ਉਹਨਾਂ ਨੇ ਕਹਿਣਾ ਸੀ ਵੀ ਇਹ ਐਂਟੀ ਕ੍ਰਾਈਸਟ ਆ ਅਤੇ ਇਹ ਹੈ ਉਹ ਹੈ। ਇੱਦਾਂ ਜਿਹੜੇ ਲੋਕ ਆ ਇਹਨਾਂ ਦੇ ਜਿਹੜੇ ਓਬਾਮਾ ਦੇ ਨਾਲ ਤੁਲਨਾ ਕਰਕੇ ਜਿਹੜੇ ਕਈ ਲੋਕ ਆ ਉਹ ਕਰ ਰਹੇ ਸੀਗੇ। ਕਹਿੰਦੇ ਵੀ ਉੱਥੋਂ ਇਨਫੈਕਟ ਤਾਂ ਉਸ ਚਰਚ ਦੇ ਜਿਹੜੇ ਬਿਸ਼ਪ ਸੀਗੀ ਉਸਨੇ ਕਿਹਾ ਵੀ ਕਹਿੰਦੇ ਇੱਥੇ ਪ੍ਰਾਰਥਨਾ ਕਰਨ ਥੋੜ੍ਹੀ ਆਇਆ ਸੀ, ਸਿਰਫ ਫੋਟੋ ਖਿਚਾਉਣ ਦੇ ਲਈ ਜਿਹੜੇ ਇੱਥੇ ਰਾਸ਼ਟਰਪਤੀ ਜਿਹੜੇ ਉਹ ਆਏ ਸੀਗੇ। ਸੋ ਇਸ ਟਾਈਮ ਇਹ ਹਾਲਾਤ ਜਿਹੜੇ ਇਸ ਤਰੀਕੇ ਦੇ ਨਾਲ ਬਣੇ ਹੋਏ ਆ ਜਿਸ ਦੇ ਵਿੱਚ ਰਾਸ਼ਟਰਪਤੀ ਟਰੰਪ ਇੱਦਾਂ ਫੋਟੋ ਸ਼ੂਟ ਦੇ ਵਿੱਚ ਤਾਂ ਯਕੀਨ ਰੱਖਦੇ ਨੇ ਅਤੇ ਆਪਣੇ ਹੀ ਲੋਕਾਂ ਦੇ ਉੱਤੇ ਵਾਧੂ ਫੋਰਸ ਜਿਹੜੀ ਆ ਉਹ ਇਸਤੇਮਾਲ ਕਰਨ ਦੇ ਹੱਕ ਦੇ ਵਿੱਚ ਨਜ਼ਰ ਆ ਰਹੇ ਨੇ। ਅਗਲੀ ਖਬਰ ਜਿਹੜੀ ਆ ਫਰਗੂਸਨ ਮਜ਼ੂਰੀ ਤੋਂ ਆ ਰਹੀ ਹੈ। ਕਹਿੰਦੇ ਵੀ ਫਰਗੂਸਨ ਟਾਊਨ ਦੀ ਪਹਿਲੀ ਮੇਅਰ ਜਿਹੜੀ ਆ ਕਾਲੇ ਮੂਲ ਦੀ ਬੀਬੀ ਈਲਾ ਜੋਨਸ ਜਿਹੜੀ ਆ ਉਹ ਇਲੈਕਟ ਹੋਈ ਹੈਗੀ ਆ। ਸੋ ਪਹਿਲੀ ਵਾਰੀ ਉਹ ਇਲੈਕਟ ਹੋਈ ਆ ਉੱਥੇ ਕਾਲੇ ਮੂਲ ਦੀ ਮੇਅਰ। ਸਰੋਤਿਆਂ ਨੂੰ ਯਾਦ ਹੋਊਗਾ ਫਰਗੂਸਨ ਦੇ ਵਿੱਚ ਕੁਝ ਸਾਲ ਪਹਿਲਾਂ ਜਿਹੜੇ ਆ ਬਹੁਤ ਜ਼ਿਆਦਾ ਜਿਹੜੇ ਪ੍ਰੋਟੈਸਟ ਹੋਏ ਸੀ। ਇੱਕ ਜਿਹੜਾ 18 ਸਾਲਾਂ ਦਾ ਨੌਜਵਾਨ ਸੀ ਮਾਈਕਲ ਬਰਾਊਨ,
ਕਾਲੇ ਮੂਲ ਦਾ, ਉਸ ਨੂੰ ਇੱਕ ਚਿੱਟੇ ਮੂਲ ਦੇ ਜਿਹੜੇ ਪੁਲਿਸ ਆਫੀਸਰ ਸੀ ਉਹਦੇ ਵੱਲੋਂ ਗੋਲੀਆਂ ਨਾਲ ਮਾਰ ਦਿੱਤਾ ਸੀ ਤੇ ਬਹੁਤ ਜ਼ਿਆਦਾ ਉੱਥੇ ਜਿਹੜੇ ਪ੍ਰੋਟੈਸਟ ਹੋਏ ਸੀ ਉਸ ਟਾਈਮ 'ਤੇ। ਸੋ ਇਹ ਜਿਹੜੀ ਨਵੀਂ ਚੇਂਜ ਉੱਥੇ ਆਈ ਹੈਗੀ ਆ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਿਹੜੇ ਹਰਜੋਤ ਸਿੰਘ ਜੀ ਹਿਊਸਟਨ ਦੇ ਪੁਲਿਸ ਚੀਫ ਹੈਗੇ ਨੇ ਆਰਟ ਐਸੀਵੇਡੋ, ਉਹਨਾਂ ਨੇ ਜਾਰਜ ਫਲੋਇਡ ਦੇ ਪਰਿਵਾਰ ਨੂੰ ਇਹ ਸਿਫਾਰਿਸ਼ ਕੀਤੀ ਆ ਵੀ ਜਿਹੜਾ 9 ਜੂਨ ਨੂੰ ਤੁਸੀਂ ਜਾਰਜ ਫਲੋਇਡ ਦਾ ਫਿਊਨਰਲ ਰੱਖਿਆ ਆ, ਉਸ ਦਿਨ ਪੁਲਿਸ ਵੱਲੋਂ ਜਿਹੜੇ ਉਹ ਅਫੀਸ਼ੀਅਲ ਅਸਕੌਟ ਦੇ ਵਜੋਂ ਜਿਹੜੇ ਉਹ ਅੱਗੇ ਆ ਸਕਦੇ ਨੇ। ਸੋ ਜਿਹੜੇ ਐਸੀਵੇਡੋ ਜਿਹੜੇ ਹੈਗੇ ਨੇ ਉਹ ਉਹਨਾਂ ਨੇ ਕਿਹਾ ਵੀ ਇਹ ਸਾਡੇ ਇੱਥੇ ਦਾ ਜੰਮਿਆ ਹੋਇਆ ਨੌਜਵਾਨ ਜਿਹੜਾ ਉਹ ਸੀਗਾ, ਅਤੇ ਕਹਿੰਦੇ ਵੀ ਉਸ ਦੀ ਜਿਹੜੀ ਜਾਨ ਆ ਉਹ ਵਿਦਾਊਟ ਐਨੀ ਐਕਸਕਿਊਜ਼ ਅਤੇ ਵਿਦਾਊਟ ਕਿਸੇ ਜਸਟੀਫਿਕੇਸ਼ਨ ਤੋਂ ਉਸ ਦੀ ਜਿਹੜੀ ਜਾਨ ਆ ਉਹ ਚਲੀ ਗਈ ਸੀ। ਅਤੇ ਕਹਿੰਦੇ ਵੀ ਅਸੀਂ ਮੇਕ ਸ਼ੋਰ ਕਰਨਾ ਚਾਹੁੰਦੇ ਹਾਂ ਵੀ ਜਦੋਂ ਉਸ ਦਾ ਅੰਤਿਮ ਜਿਹੜਾ ਦੇਹ ਹੈਗੀ ਆ ਉਹ ਇੱਥੇ ਆਉਂਦੀ ਆ ਵੀ ਉਹ ਸੁਰੱਖਿਅਤ ਜਿਹੜੀ ਰਵੇ, ਉਹਦਾ ਪਰਿਵਾਰ ਜਿਹੜਾ ਉਹ ਸੁਰੱਖਿਅਤ ਰਵੇ। ਅਤੇ ਕਹਿੰਦੇ ਵੀ ਨਾਲ ਹੀ ਕਹਿੰਦੇ ਵੀ ਜਿਹੜੇ ਲੋਕ ਉੱਥੇ ਫਿਊਨਰਲ ਦੇ ਵਿੱਚ ਆਉਣਗੇ ਵੀ ਉਹਨਾਂ ਨੂੰ ਵੀ ਜਿਹੜਾ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰਨਗੇ। ਪਰ ਮੈਨੂੰ ਲੱਗਦਾ ਨਹੀਂ ਆ ਹਰਜੋਤ ਸਿੰਘ ਜੀ ਵੀ ਲੋਕ ਜਿਹੜੇ ਇਸ ਚੀਜ਼ ਨੂੰ ਬਹੁਤਾ ਲਾਈਕ ਕਰਨਗੇ ਵੀ ਇੱਕ ਪਾਸੇ ਤਾਂ ਪੁਲਿਸ ਵਾਲੇ ਗੋਡਾ ਰੱਖ ਕੇ ਉਸ ਦੀ ਜਿਹੜੀ ਉਹ ਜਾਨ ਲੈ ਲੈਣ, ਅਤੇ ਹੁਣ ਅਖੀਰਲੇ ਮੌਕੇ ਦੇ ਉੱਤੇ ਆਪਣੇ ਆਪ ਨੂੰ ਜਿਹੜਾ ਇਹ ਧੱਬਾ ਧੋਣ ਦੇ ਲਈ ਜਿਹੜਾ ਇਸ ਤਰੀਕੇ ਦੇ ਨਾਲ ਉਹ ਕਰਨਾ ਚਾਹੁੰਦੇ ਨੇ। ਨੋ ਡਾਊਟ ਉਹਨਾਂ ਦਾ ਵੀ ਉਹ ਚਾਹੁੰਦੇ ਹੋਣਗੇ ਵੀ ਕਮਿਊਨਿਟੀ ਦੇ ਨਾਲ ਜਿਹੜਾ ਬ੍ਰਿਜ ਆ, ਇੱਕ ਪੁੱਲ ਦਾ ਕੰਮ ਜਿਹੜਾ ਉਹ ਬਣੇ, ਪਰ ਆਈ ਗੈਸ ਲੋਕਾਂ ਦੇ ਮਨਾਂ ਦੇ ਵਿੱਚ ਇਹ ਹੁਣ ਕੀ ਗੱਲ ਹੋਊਗੀ, ਅਤੇ ਖਾਸ ਕਰਕੇ ਉਹਦੇ ਪਰਿਵਾਰ ਵਾਲੇ ਜੇ ਮੰਨਦੇ ਆ ਜਾਂ ਨਹੀਂ ਮੰਨਦੇ ਇਹ ਦੇਖਣ ਵਾਲੀ ਗੱਲ ਰਹੂਗੀ। ਪਰ ਚਲੋ ਇਹਨਾਂ ਦੇ ਵੱਲੋਂ ਇੱਕ ਹੱਥ ਜ਼ਰੂਰ ਅੱਗੇ ਵਧਾਇਆ ਗਿਆ ਹੈਗਾ। ਅਗਲੀ ਖਬਰ ਜਿਹੜੀ ਆ ਚਾਈਨਾ ਨੂੰ ਲੈ ਕੇ ਆ। ਚਾਈਨਾ ਨੂੰ ਹੁਣ ਜਿਹੜੀ ਆ ਯੂਕੇ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਆ, ਉਹਨਾਂ ਨੇ ਵੀ ਵਾਰਨਿੰਗ ਦੇ ਦਿੱਤੀ ਆ ਵੀ ਇੰਟਰਫੀਅਰ ਕਰਨਾ ਜਿਹੜਾ ਹਾਂਗਕਾਂਗ 'ਚ ਬੰਦ ਕਰ ਦਿਓ, ਅਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਹਿ ਦਿੱਤਾ ਵੀ ਹਾਂਗਕਾਂਗ ਦੇ ਜੇ 3 ਮਿਲੀਅਨ ਦੇ ਕਰੀਬ ਲੋਕ ਜਿਹੜੇ ਹੈਗੇ ਆ ਉਹ ਯੂਕੇ ਦੇ ਵਿੱਚ ਆ ਕੇ ਆਪਣੀ ਸਿਟੀਜ਼ਨਸ਼ਿਪ ਜਾਂ ਰੈਜ਼ੀਡੈਂਸੀ ਲੈਣਾ ਚਾਹੁੰਦੇ ਆ ਅਤੇ ਆ ਸਕਦੇ ਹੈਗੇ ਆ। ਸੋ ਉਹਨੂੰ ਦੇਖਦੇ ਹੋਏ ਚਾਈਨਾ ਵਾਲਿਆਂ ਨੇ ਯੂਕੇ ਨੂੰ ਵਾਰਨਿੰਗ ਦਿੱਤੀ ਆ ਵੀ ਤੁਹਾਨੂੰ ਸਾਡੇ ਵਿੱਚ ਇੰਟਰਫੀਅਰ ਨਹੀਂ ਕਰਨਾ ਚਾਹੀਦਾ। ਪਰ ਬੋਰਿਸ ਜੌਨਸਨ ਨੇ ਇਹ ਵੀ ਕਿਹਾ ਵੀ ਅਸੀਂ ਵੀ ਹਾਂਗਕਾਂਗ ਦੇ ਸਾਰੇ ਰੈਜ਼ੀਡੈਂਟਸ ਨੂੰ ਯੂਕੇ ਦੀ ਸਿਟੀਜ਼ਨਸ਼ਿਪ ਦੇਣ ਲਈ ਤਿਆਰ ਹਾਂ, ਉੱਥੇ ਦੇ ਵੀਜ਼ਾ ਦੇਣ ਲਈ ਤਿਆਰ ਹਾਂ। ਪਲੱਸ ਉਹਨਾਂ ਨੇ ਹੋਰ ਜਿਹੜੇ ਮੁਲਕ ਹੈਗੇ ਆ ਆਸਟ੍ਰੇਲੀਆ, ਕੈਨੇਡਾ, US ਅਤੇ ਨਿਊਜ਼ੀਲੈਂਡ, ਇਹਨਾਂ ਨੂੰ ਵੀ ਬੇਨਤੀ ਕੀਤੀ ਆ ਵੀ ਜੇ ਕੋਈ ਹਾਂਗਕਾਂਗ ਤੋਂ ਭੱਜਣਾ ਚਾਹੁੰਦਾ ਹੈਗਾ ਆ ਅਤੇ ਇਹਨਾਂ ਮੁਲਕਾਂ ਨੂੰ ਜਿਹੜਾ ਆ ਹਾਂਗਕਾਂਗ ਦੇ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਨੂੰ ਜਿਹੜੀ ਆ ਇਮੀਗ੍ਰੇਸ਼ਨ ਦੇਣੀ ਚਾਹੀਦੀ ਹੈਗੀ ਆ। ਜੀ। ਬੋਰਿਸ ਜੌਨਸਨ ਨੇ ਹੀ ਅੱਜ ਜਿਹੜੀ ਜਾਰਜ ਫਲੋਇਡ ਦੀ ਮੌਤ ਦੇ ਉੱਤੇ ਵੀ ਉਸ 'ਤੇ ਵੀ ਜਿਹੜੀ ਉਹ ਟਿੱਪਣੀ ਉਹਨਾਂ ਨੇ ਕੀਤੀ ਆ। ਲੰਡਨ ਦੇ ਵਿੱਚ ਵੀ ਉੱਥੇ ਕਾਫੀ ਜਿਹੜੇ ਪ੍ਰੋਟੈਸਟ ਆ ਉਹ ਦੇਖੇ ਗਏ ਨੇ, ਅਤੇ ਉਹਨਾਂ ਨੇ ਕਿਹਾ ਵੀ ਜੋ ਯੂਨਾਈਟਿਡ ਸਟੇਟਸ ਦੇ ਵਿੱਚ ਹੋਇਆ ਇਹ ਬਹੁਤ ਹੀ ਮਾੜੀ ਚੀਜ਼ ਸੀਗੀ ਅਤੇ ਇਸ ਦਾ ਕੋਈ ਵੀ ਸਪਸ਼ਟੀਕਰਨ ਹੈ ਨਹੀਂ ਆ। ਸੋ ਉਹਨਾਂ ਨੇ ਜਿਹੜਾ ਇਸ ਨੂੰ ਇਨਐਕਸਕਿਊਜ਼ੇਬਲ ਜਿਹੜਾ ਉਹ ਦੱਸਿਆ, ਅਤੇ ਇਹ ਕਹਿੰਦੇ ਵੀ ਉੱਥੇ ਵੀ ਲੋਕਾਂ ਦੇ ਨਾਲ ਹੀ ਬੜੀ ਰੈਜ਼ੋਨੇਟ ਜਿਹੜੀ ਹੋਈ ਗੱਲ ਵੀ ਉੱਥੇ ਵੀ ਕਿਤੇ ਨਾ ਕਿਤੇ ਦੇਖ ਕੇ ਲੋਕ ਸਮਝਦੇ ਨੇ ਵੀ ਇੱਥੇ ਵੀ ਉਹਨਾਂ ਦੇ ਨਾਲ ਵੀ ਧੱਕਾ ਹੋ ਜਾਂਦਾ ਆ। ਸੋ ਇਸੇ ਚੀਜ਼ ਨੂੰ ਦੇਖਦੇ ਹੋਏ ਜਿਹੜੇ ਬੋਰਿਸ ਜੌਨਸਨ ਆ ਉਹਨਾਂ ਨੇ ਅੱਜ ਪਾਰਲੀਮੈਂਟ ਦੇ ਵਿੱਚ ਆਈ ਥਿੰਕ ਪ੍ਰਾਈਮ ਮਿਨਿਸਟਰ ਕੁਐਸਚਨਸ ਦੇ ਵਿੱਚ ਇਸ ਦੇ ਉੱਤੇ ਆਪਣੀ ਟਿੱਪਣੀ ਦਿੱਤੀ ਸੀਗੀ। ਜੀ। ਅਗਲੀ ਖਬਰ ਵੀ ਚਾਈਨਾ ਨੂੰ ਹੀ ਲੈ ਕੇ ਆ। ਕਹਿੰਦੇ ਵੀ ਚਾਈਨਾ ਵਾਲੇ US ਦੇ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਜ਼ ਜਿਹੜੀਆਂ ਹੈਗੀਆਂ ਆ, ਉਹਨਾਂ ਦੇ ਵਿੱਚ ਇੱਕ ਇੰਸਟੀਚਿਊਟ ਜਿਹੜੀ ਉਹਨਾਂ ਨੇ ਕ੍ਰੀਏਟ ਕਰ ਰੱਖੀ ਹੈਗੀ ਆ, ਕਨਫਿਊਸ਼ੀਅਸ ਇੰਸਟੀਚਿਊਟਸ। ਹਰ ਇੱਕ ਯੂਨੀਵਰਸਿਟੀ ਦੇ ਵਿੱਚ ਉਹਨੂੰ ਜਿਹੜੇ ਫੰਡਿੰਗ ਦਿੰਦੇ ਹੈਗੇ ਆ। ਸੋ ਇਸ ਇੰਸਟੀਚਿਊਟ 'ਚ ਜਿਹੜੇ ਉਹ ਚਾਈਨਾ ਵਾਲੇ ਕਹਿੰਦੇ ਆ ਵੀ ਅਸੀਂ ਪ੍ਰਮੋਟ ਕਰ ਰਹੇ ਹੈਗੇ ਚਾਈਨੀਜ਼ ਕਲਚਰ ਅਤੇ ਲੈਂਗੁਏਜ ਜਿਹੜੀ ਚਾਈਨੀਜ਼ ਆ ਪੂਰੀ ਦੁਨੀਆ ਦੇ ਵਿੱਚ। ਸੋ ਅੱਜ ਜਿਹੜੇ ਆ ਦੋਨੋਂ ਹੀ ਪਾਰਟੀਆਂ ਦੀਆਂ ਕਮੇਟੀਆਂ ਜਿਹੜੀਆਂ ਰਿਪਬਲਿਕਨ ਨੈਸ਼ਨਲ ਕਮੇਟੀ ਕਾਲਜਸ ਦੀ ਜਿਹੜੀ ਹੈਗੀ ਆ, ਅਤੇ ਇਸੇ ਤਰ੍ਹਾਂ ਡੈਮੋਕ੍ਰੇਟਸ ਆਫ ਅਮਰੀਕਾ ਜਿਹੜੇ ਕਾਲਜਸ ਦੇ ਹੈਗੇ ਆ, ਉਹਨਾਂ ਨੇ ਇੱਕ ਓਪਨ ਲੈਟਰ ਜਿਹੜਾ ਆ ਸਾਈਨ ਕੀਤਾ ਆ ਵੀ ਜਿੰਨੀਆਂ ਵੀ ਇਹ ਕਨਫਿਊਸ਼ੀਅਸ ਇੰਸਟੀਚਿਊਟਸ ਹੈਗੀਆਂ USA ਦੇ ਵਿੱਚ ਇਹਨਾਂ ਨੂੰ ਬੰਦ ਕੀਤਾ ਜਾਵੇ, ਕਿਉਂਕਿ ਜਿਹੜੀ ਫਰੀਡਮ ਆ ਉਸ ਦੇ ਉੱਤੇ ਜਿਹੜਾ ਇੱਕ ਤਰ੍ਹਾਂ ਨਾਲ ਚਾਈਨਾ ਵੱਲੋਂ ਤਾਲਾ ਲਾਇਆ ਜਾ ਰਿਹਾ। ਹਾਂਗਕਾਂਗ ਦੇ ਵਿੱਚ, ਤਾਈਵਾਨ 'ਚ ਅਤੇ ਚਾਈਨਾ ਦੇ ਵਿੱਚ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਆ। ਸੋ ਹੁਣ ਇਹ ਯੂਨੀਵਰਸਿਟੀਆਂ ਦੇ ਵਿੱਚ ਵੀ ਜਿਹੜਾ ਮਾਹੌਲ ਆ ਇਹ ਚਾਈਨਾ ਦੇ ਉਲਟ ਬਣ ਗਿਆ ਹੈਗਾ। ਜੀ। ਫਿਲਾਡੈਲਫੀਆ ਦੇ ਵਿੱਚ ਇੱਕ ਫਰੈਂਕ ਰਿਜ਼ੋ ਦਾ ਸਟੈਚੂ ਸੀਗਾ, ਅਤੇ ਉਸ ਦੇ ਖਿਲਾਫ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਰੋਹ ਸੀਗਾ, ਅਤੇ ਉਸ ਦਾ ਇਹ ਫਿਲਾਡੈਲਫੀਆ ਦਾ ਮੇਅਰ ਰਿਹਾ ਅਤੇ ਇੱਕ ਟਾਈਮ ਦੇ ਉੱਤੇ ਕੌਪ ਰਿਹਾ ਆ,
ਤੇ ਉਸ ਨੂੰ ਜਿਹੜਾ ਬਾਅਦ ਦੇ ਵਿੱਚ ਜਿਹੜੇ ਕਹਿੰਦੇ ਵੀ ਗਵਰਨਮੈਂਟ ਬਿਲਡਿੰਗ ਦੇ ਬਾਹਰੋਂ ਜਿਹੜਾ ਉਹ ਲਾ ਲਿਆ ਗਿਆ ਸੀਗਾ। ਸੋ ਉੱਥੋਂ ਦੇ ਮੇਅਰ ਜਿਮ ਕੈਨੀ ਜਿਹੜੇ ਡੈਮੋਕ੍ਰੇਟ ਪਾਰਟੀ ਵੱਲੋਂ ਉਹਨਾਂ ਨੇ ਕਹਿੰਦੇ ਆਰਡਰ ਕੀਤਾ ਵੀ ਇਹ 10 ਫੁੱਟ 2000 ਪਾਊਂਡ ਦਾ ਜਿਹੜਾ ਬ੍ਰੌਂਜ਼ ਦਾ ਸਟੈਚੂ ਹੈਗਾ ਆ ਲੇਟ ਫਰੈਂਕ ਰਿਜ਼ੋ ਦਾ, ਉਸ ਨੂੰ ਜਿਹੜਾ ਉਹ ਲਾ ਦਿੱਤਾ ਜਾਵੇ। ਤੇ ਕਹਿੰਦੇ ਵੀ ਇਸ ਦਾ ਜਿਹੜਾ ਟਰੈਕ ਰੈਕਡ ਆ ਉਹ ਰੇਸਿਜ਼ਮ, ਬਿਗਟਰੀ ਤੇ ਜਿਹੜੀ ਬਰੂਟੈਲਿਟੀ ਖਾਸ ਕਰਕੇ ਬਲੈਕ ਕਮਿਊਨਿਟੀ ਤੇ LGBT ਕਮਿਊਨਿਟੀ ਤੇ ਹੋਰ ਮਾਈਨੋਰਟੀਜ਼ ਦੇ ਖਿਲਾਫ ਜਿਹੜੀ ਇਸ ਦੀ ਪੁਲਿਸ ਬਰੂਟੈਲਿਟੀ ਰਹੀ ਆ, ਉਸ ਦੇ ਫੈਸਲੇ ਵਜੋਂ ਜਿਹੜਾ ਉਹ ਲਿਆ ਜਾ ਰਿਹਾ ਹੈਗਾ ਆ। ਸੋ ਇਹ 1999 ਵਿੱਚ ਕਹਿੰਦੇ ਫਿਲਾਡੈਲਫੀਆ ਦੇ ਵਿੱਚ ਜਿਹੜੇ ਵਾਈਟ ਕੰਜ਼ਰਵੇਟਿਵਸ ਆ ਉਹਨਾਂ ਦੇ ਦੁਆਰਾ ਇਸ ਦਾ ਜਿਹੜਾ ਇਹ ਸਟੈਚੂ ਆ ਉੱਥੇ ਲਾਇਆ ਗਿਆ ਸੀਗਾ। ਸੋ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਸਾਰਿਆਂ ਨਾਲ ਮਿਲਦੇ ਹਾਂ। ਜੇ ਕੋਈ ਸਰੋਤਾ ਸਾਨੂੰ ਕਾਲ ਵੀ ਕਰਨਾ ਚਾਹੁੰਦਾ ਆ, ਖਾਸ ਕਰਕੇ ਚਾਈਨੀਜ਼ ਏਅਰਲਾਈਨ ਦੇ ਵਿੱਚ ਪੰਜਾਬੀਜ਼ ਬਹੁਤ ਸਾਰੇ ਜਿਹੜੇ ਆ ਆਪਣੀ ਟਿਕਟਾਂ ਲੈ ਲੈਂਦੇ ਆ, ਕਈਆਂ ਨੇ ਲਈਆਂ ਵੀ ਹੋਣੀਆਂ, ਸੋਚ ਵੀ ਰਹੇ ਹੋਣੇ ਆ ਵੀ ਅਸੀਂ ਵਾਪਸ ਜਿਹੜਾ ਜਦੋਂ ਫਲਾਈਟਾਂ ਖੁੱਲ੍ਹੀਆਂ ਪੰਜਾਬ ਤੋਂ ਇੱਥੇ ਆ ਜਾਵਾਂਗੇ। ਸੋ ਉਹ ਵੀ ਜੇ ਕਿਸੇ ਨੇ ਟਿਕਟ ਲਈ ਆ ਜਾਂ ਕੋਈ ਪ੍ਰੋਬਲਮ ਆ, ਆਪਣੀ ਜਿਹੜੀ ਸਟੋਰੀ ਡਿਸਕਸ ਕਰਨਾ ਚਾਹੁੰਦਾ, ਤੁਸੀਂ ਕਾਲ ਕਰ ਸਕਦੇ ਹੋ 408 272 5200 'ਤੇ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ, ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddaiinsurance.com। ਕਾਲ 9166222822 916 622 2822। ਕੋਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ, ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ, ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੂਨ ਤੱਕ ਕਰ ਦਿੱਤਾ ਗਿਆ ਹੈ। ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖੋ ਅਤੇ ਅੱਜ ਹੀ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਲਓ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ, ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ। ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ, ਭਰੋਸੇ ਦਾ ਨਾਮ, ਜਿੱਥੋਂ ਖਰੀਦ ਸਕਦੇ ਹੋ ਸਟੇਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ, ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ, ਅਤੇ ਖਰੀਦ ਸਕਦੇ ਹੋ ਸੋਇਲ, ਮਲਚ, ਸਟੋਨ ਅਤੇ ਗ੍ਰਾਸ, ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਵੰਨ-ਸੁਵੰਨੇ ਸਟੋਨਸ ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ 9167096619 916 709 6619।
ਕੀ ਤੁਸੀਂ ਆਪਣੀ ਮਾਰਗੇਜ ਦੀ ਪੇਮੈਂਟ ਨੂੰ ਘਟਾਉਣਾ ਚਾਹੁੰਦੇ ਹੋ, ਕੈਸ਼ ਆਊਟ ਲੈਣਾ ਚਾਹੁੰਦੇ ਹੋ ਜਾਂ ਬਿਲਜ਼ ਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਹ ਨਵੇਂ ਘਰਾਂ ਦੇ ਅਤੇ ਰੀਫਾਈਨੈਂਸ ਦੇ ਹੋਮ ਲੋਨਸ ਜ਼ੀਰੋ ਕਲੋਜ਼ਿੰਗ ਕਾਸਟ ਦੇ ਉੱਤੇ ਦਵਾ ਕੇ ਦਿੰਦੇ ਹਨ। ਵਿਜ਼ਿਟ zeroclosingloan.com zeroclosingloan.com। ਇਹਨਾਂ ਦੇ ਕੋਲ 30, 25, 20, 15 ਸਾਲ ਕਨਵੈਨਸ਼ਨਲ ਜਾਂ FHA ਲੋਨ ਪ੍ਰੋਗਰਾਮਸ ਉਪਲਬਧ ਹਨ। 30-year fixed rate 2.99% with APR 3.032%, 15-year fixed 2.5% with APR 2.535%। ਬਹੁਤੇ ਲੋਨ ਬਹੁਤ ਤੇਜ਼ੀ ਦੇ ਨਾਲ ਕਲੋਜ਼ ਕਰਦੇ ਹਨ ਅਤੇ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਸ਼ਰਤਾਂ ਲਾਗੂ। ਕਾਲ ਅਮਰਦੀਪ ਸਿੰਘ 9167122735 916 712 2735। NMLS ਲਾਇਸੈਂਸ ਨੰਬਰ 280053, BRU ਲਾਇਸੈਂਸ ਨੰਬਰ 013572117। ਅਮਰਦੀਪ ਸਿੰਘ ਲੋਨ ਬ੍ਰੋਕਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ, ਇਹਨੂੰ ਸਤਿ ਸ਼੍ਰੀ ਅਕਾਲ ਜੀ। ਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਕਰੋਨਾ ਵਾਇਰਸ ਨਾਲ ਸੰਬੰਧਿਤ ਕੁਝ ਅਪਡੇਟਸ ਦੇ ਵਿੱਚ ਦੱਸਦੇ ਜਾਈਏ ਤਾਂ ਰਾਸ਼ਟਰਪਤੀ ਟਰੰਪ ਕਹਿ ਰਹੇ ਨੇ ਰਿਪਬਲਿਕਨਸ ਨੂੰ ਵੀ ਜਿਹੜੀ ਸ਼ਾਰਲਟ ਦੇ ਵਿੱਚ ਕਨਵੈਨਸ਼ਨ ਹੋਣੀ ਆ ਉਸ ਨੂੰ ਉੱਥੋਂ ਪੁੱਲ ਕਰ ਲਿਆ ਜਾਵੇ ਤੇ ਕਹਿੰਦੇ ਉਸ ਦੀ ਥਾਂ ਦੇ ਉੱਤੇ ਉਹਨਾਂ ਨੇ ਕਿਹਾ ਵੀ ਕੋਈ ਹੋਰ ਥਾਵਾਂ ਦੇ ਉੱਤੇ ਜਿਹੜੇ ਉਹ ਚੈੱਕ ਕਰਨ ਜਿੱਥੇ ਕਿ ਇਹ ਜਿਹੜੀ ਇਹਨਾਂ ਦੀ ਰਿਪਬਲਿਕਨ ਪਾਰਟੀ ਦੀ ਕਨਵੈਨਸ਼ਨ ਆ ਉਹ ਹੋ ਸਕੇ। ਉਹਨਾਂ ਦੇ ਵਿੱਚ ਔਰਲੈਂਡੋ, ਨੈਸ਼ਵਿਲ, ਵੇਗਸ, ਜੈਕਸਨਵਿਲ ਇਹਨਾਂ ਸਾਰੀਆਂ ਥਾਵਾਂ ਦੇ ਉਹਨਾਂ ਨੇ ਜਿਹੜੇ ਨਾਮ ਦੀ ਵੀ ਸਿਫਾਰਿਸ਼ ਨਾਲ ਕਰ ਦਿੱਤੀ ਹੈਗੀ ਆ। ਸੋ ਇਹ ਕਾਫੀ ਹਾਈ ਪ੍ਰੋਫਾਈਲ ਇਵੈਂਟ ਹੋਣਾ ਜਿੱਥੇ ਰਾਸ਼ਟਰਪਤੀ ਟਰੰਪ ਨੂੰ ਜਿਹੜਾ ਆਉਂਦੀਆਂ ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ ਅਧਿਕਾਰਤ ਤੌਰ ਦੇ ਉੱਤੇ ਰਿਪਬਲਿਕਨ ਪਾਰਟੀ ਵੱਲੋਂ ਜਿਹੜਾ ਉਮੀਦਵਾਰ ਆ ਉਹਨਾਂ ਨੂੰ ਐਲਾਨਿਆ ਜਾਵੇਗਾ ਜੀ। ਸੋ ਇਸੇ ਤਰ੍ਹਾਂ ਵੈਕਸੀਨ ਨੂੰ ਲੈ ਕੇ ਜੇ ਗੱਲ ਕਰਦੇ ਜਾਈਏ, ਜਿਹੜੇ ਡਾਕਟਰ ਐਂਥਨੀ ਫੌਸੀ ਹੈਗੇ ਆ ਉਹ ਕਹਿ ਰਹੇ ਆ ਵੀ ਜਿਹੜੇ ਲੀਡਿੰਗ ਇਨਫੈਕਟੀਸ਼ੀਅਸ ਡਿਸੀਜ਼ਸ ਦੇ ਐਕਸਪਰਟ ਆ ਉਹਨਾਂ ਨੇ ਅੱਜ ਇੱਕ ਅਮਰੀਕਨ ਮੈਡੀਕਲ ਐਸੋਸੀਏਸ਼ਨ ਦਾ ਜਿਹੜਾ ਜਰਨਲ ਹੈਗਾ ਆ ਉਹਦੀ ਇੰਟਰਵਿਊ ਕੀਤੀ ਆ। ਉਹਦੇ 'ਚ ਉਹਨਾਂ ਨੇ ਇਹ ਕਿਹਾ ਆ ਵੀ ਮਿਲੀਅਨਸ ਆਫ ਡੋਜ਼ਸ ਜਿਹੜੀਆਂ ਵੈਕਸੀਨ ਦੀਆਂ, ਟੀਕੇ ਦੀਆਂ, ਉਹ ਇਸ ਸਾਲ ਦੇ ਅਖੀਰ ਤੱਕ ਮਿਲ ਜਾਣਗੀਆਂ ਤੇ 2021 ਦੇ ਸ਼ੁਰੂਆਤ ਤੱਕ ਕਹਿੰਦੇ ਹੰਡਰਡਸ ਆਫ ਮਿਲੀਅਨਸ ਆਫ ਡੋਜ਼ਸ ਜਿਹੜੀਆਂ ਆ ਅਵੇਲੇਬਲ ਹੋਣਗੀਆਂ। ਇਸੇ ਤਰ੍ਹਾਂ ਇੱਕ ਖਬਰ ਆ ਰਹੀ ਆ ਵੀ ਜਿਹੜੇ ਆਮ ਅਮਰੀਕਨ ਨੂੰ ਜਿਹੜਾ ਸਰਵੇ ਕੀਤਾ ਗਿਆ ਵੀ ਤੁਸੀਂ ਜਿਹੜਾ ਆ ਵੈਕਸੀਨ ਟੀਕਾ ਲਵਾਓਗੇ ਜੇ ਮਿਲ ਗਿਆ, ਤੇ 7 ਵਿੱਚੋਂ 10 ਅਮਰੀਕਨ ਕਹਿੰਦੇ ਆ ਵੀ ਅਸੀਂ ਜਿਹੜਾ ਆ ਕਰੋਨਾ ਵਾਇਰਸ ਦਾ ਟੀਕਾ ਲਗਵਾਵਾਂਗੇ ਤਾਂ ਕਿ ਇਹ ਨਾ ਹੋਵੇ ਜੀ। ਉਧਰ ਯੂਰਪ ਦੀਆਂ ਕਈ ਹੋਰ ਕੰਟਰੀਜ਼ ਆ ਉਹਨਾਂ ਦੇ ਦੁਆਰਾ ਟੂਰਿਸਟ ਉਹਨਾਂ ਨੂੰ ਮੁੜ ਦੁਬਾਰਾ ਜੀ ਆਇਆਂ ਨੂੰ ਆਖਣਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਦੇ ਵਿੱਚ ਇਟਲੀ, ਪੁਰਤਗਾਲ ਵਰਗੇ ਮੁਲਕ ਜਿਹੜੇ ਉਹ ਸ਼ਾਮਿਲ ਨੇ। ਜਰਮਨੀ, ਨੀਦਰਲੈਂਡਸ ਵਾਲੇ ਵੀ ਕਹਿੰਦੇ ਯੂਰਪੀਅਨ ਕੰਟਰੀਜ਼ ਨੂੰ ਜਿਹੜੇ ਹੋਰ ਟਰੈਵਲਿੰਗ ਜਿਹੜੀਆਂ ਸੀਗੀਆਂ ਰੋਕਾਂ ਉਹਨਾਂ ਨੂੰ ਉਠਾਉਣ ਦੇ ਵੱਲ ਨੂੰ ਹੌਲੀ ਹੌਲੀ ਵੱਧ ਰਹੇ ਆ। ਉੱਧਰ ਸਵੀਡਨ ਮੁਲਕ ਜਿਹੜਾ ਕਹਿ ਲਓ ਵੀ ਨੌਰਡਿਕ ਇਲਾਕਿਆਂ ਦੇ ਬਾਕੀ ਮੁਲਕਾਂ ਦੇ ਮੁਕਾਬਲੇ ਸਭ ਤੋਂ ਵੱਧ ਪ੍ਰਭਾਵਿਤ ਜਿਹੜਾ ਉਹ ਰਿਹਾ ਸੀ। ਉੱਥੇ ਜਿਹੜੀਆਂ 4400 ਤੋਂ ਵੱਧ ਮੌਤਾਂ ਹੋਈਆਂ ਸੀ। ਆਪਣੇ ਉਸ ਦੇ ਆਂਢੀ ਗੁਆਂਢੀ ਮੁਲਕਾਂ ਦੇ ਮੁਕਾਬਲੇ ਜ਼ਿਆਦੀਆਂ ਉੱਥੇ ਮੌਤਾਂ ਸੀ ਤੇ ਜ਼ਿਆਦਾ ਕਰੋਨਾ ਵਾਇਰਸ ਦੇ ਕੇਸ ਸੀਗੇ ਜਿਹੜੇ ਜਿਸ ਨੇ ਉੱਥੇ ਐਂਟੀ ਲੋਕਡਾਊਨ ਅਪਰੋਚ ਦੀ ਸਿਫਾਰਿਸ਼ ਕੀਤੀ ਸੀ। ਉਸ ਨੇ ਜਿਹੜੇ ਕਹਿੰਦੇ ਵੀ ਅੱਜ ਇਹ ਆਖਿਆ ਵੀ ਜਿਸ ਤਰੀਕੇ ਨਾਲ ਸਵੀਡਨ ਦੇ ਵਿੱਚ ਬਾਕੀ ਮੁਲਕਾਂ ਦੇ ਮੁਕਾਬਲੇ ਜ਼ਿਆਦਾ ਲੋਕ ਮਰੇ ਆ, ਕਹਿੰਦੇ ਵੀ ਸਾਨੂੰ ਵੀ ਸ਼ਾਇਦ ਮੈਂਡੇਟਰੀ ਲੋਕਡਾਊਨ ਜਿਹੜਾ ਉਹ ਅਪਣਾਉਣਾ ਚਾਹੀਦਾ ਸੀ, ਜਿਹੜੇ ਕਿ ਸਵੀਡਨ ਦੇ ਉੱਥੇ ਦੇ ਗਵਾਂਢੀ ਮੁਲਕਾਂ ਨੇ ਵੀ ਬਾਅਦ ਜਿਹੜਾ ਉਸ ਨੂੰ ਅਪਣਾਇਆ ਸੀਗਾ। ਸੋ ਉਸ ਦੇ ਕਰਕੇ ਕਿਤੇ ਨਾ ਕਿਤੇ ਮੰਨ ਰਹੇ ਆ ਵੀ ਇਹ ਕਤਾਈ ਉਹਨਾਂ ਦੇ ਕੋਲੋਂ ਹੋਈ ਆ, ਜਿਸ ਕਰਕੇ ਜ਼ਿਆਦਾ ਲੋਕ ਪੀੜਤ ਹੋਏ ਕਰੋਨਾ ਵਾਇਰਸ ਤੋਂ ਤੇ ਵੱਧ ਮੌਤਾਂ ਬਾਕੀ ਮੁਲਕਾਂ ਦੇ ਮੁਕਾਬਲੇ, ਉਹਨਾਂ ਦੇ ਗਵਾਂਢੀ ਮੁਲਕਾਂ ਦੇ ਮੁਕਾਬਲੇ ਹੋਈਆਂ ਜੀ। ਇਸੇ ਤਰ੍ਹਾਂ ਇੱਕ ਖਬਰ ਜਿਹੜੀ ਆ ਐਪਲ ਦੇ ਆਈਫੋਨ ਨੂੰ ਲੈ ਕੇ ਹੈਗੀ ਆ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਪਿਛਲੇ ਦਿਨਾਂ ਦੇ ਵਿੱਚ ਕਈ ਜਿਹੜੇ ਲੁਟੇਰੇ ਆ ਉਹਨਾਂ ਨੇ ਬਹੁਤ ਸਾਰੇ ਸਟੋਰ ਆ ਉਹ ਲੁੱਟੇ ਵੀ ਹੈਗੇ ਆ, ਖਾਸ ਕਰਕੇ ਫੋਨਾਂ ਵਾਲੇ। ਸੋ ਜਿਹੜੇ ਸਟੋਰਾਂ ਤੋਂ ਆਈਫੋਨ ਦੇ ਜਿਹੜੇ ਫੋਨ ਹੈਗੇ ਆ ਉਹ ਲੁੱਟੇ ਗਏ ਹੈਗੇ ਆ, ਉਹਦੇ ਸੰਬੰਧ ਦੇ ਵਿੱਚ ਐਪਲ ਵਾਲਿਆਂ ਨੇ ਹੁਣ ਇਹ ਕਿਹਾ ਆ
ਵੀ ਉਹ ਜਿਹੜੇ ਆ ਫੋਨ ਉਹ ਕੋਈ ਖਰੀਦਣ ਦੀ ਕੋਸ਼ਿਸ਼ ਨਾ ਕਰੇ, ਕਿਉਂਕਿ ਉਹ ਜਿਹੜੇ ਫੋਨ ਆ ਉਹ ਚੱਲਣਗੇ ਨਹੀਂ। ਚੱਲਣਗੇ ਵੀ ਨਹੀਂ ਤੇ ਕਹਿੰਦੇ ਅਸੀਂ ਟਰੈਕ ਵੀ ਕਰਾਂਗੇ। ਉਹਨਾਂ ਨੇ ਨਾਲ ਦੇ ਨਾਲ ਜਿਹੜਾ ਇਸ ਤਰੀਕੇ ਦੇ ਨਾਲ ਵੀ ਇਹ ਆਖਿਆ ਹੈਗਾ ਆ। ਉੱਧਰ ਕਾਲਜ ਬੋਰਡ ਦੇ ਦੁਆਰਾ ਜਿਹੜਾ ਆ ਇੱਕ ਚੀਜ਼ ਆਖੀ ਗਈ ਆ ਵੀ ਜਿਹੜਾ ਘਰਾਂ ਦੇ ਵਿੱਚ SAT ਐਗਜ਼ਾਮ ਲੈਣ ਦੀ ਗੱਲ ਨੂੰ ਸ਼ਾਇਦ ਉਸ ਤੋਂ ਉਹ ਪਿੱਛੇ ਨੂੰ ਪੈ ਰਹੇ ਹੈਗੇ ਨੇ। ਉਹਨਾਂ ਨੇ ਇਹ ਕੰਸਰਨ ਜਿਹੜੀ ਕੀਤੀ, ਚਿੰਤਾ ਪ੍ਰਗਟਾਈ ਆ। ਕਹਿੰਦੇ ਵੀ ਬਹੁਤ ਸਾਰੇ ਘਰ ਅਜਿਹੇ ਹੈਗੇ ਆ ਜਿੱਥੇ ਅਜੇ ਵੀ ਇੰਟਰਨੈਟ ਮੌਜੂਦ ਨਹੀਂ ਹੈਗਾ ਤੇ 3 ਘੰਟੇ ਤੱਕ ਦਾ ਜਿਹੜਾ ਐਗਜ਼ਾਮ ਹੁੰਦਾ ਉਨੀ ਦੇਰ ਤੱਕ ਇੰਟਰਨੈਟ ਸ਼ਾਇਦ ਜਿਹੜਾ ਉਹ ਨਾ ਚੱਲੇ। ਤੇ ਨਾਲ ਹੀ ਉਹਨਾਂ ਨੇ ਸਿਫਾਰਿਸ਼ ਕੀਤੀ ਹੈ ਕਾਲਜ ਤੇ ਯੂਨੀਵਰਸਿਟੀਜ਼ ਨੂੰ ਵੀ ਜਿਹੜਾ ਕੋਈ ਐਪਲੀਕੈਂਟ ਵਿਦਿਆਰਥੀ ਤੁਹਾਡੇ ਐਪਲੀਕੇਸ਼ਨ ਸਬਮਿਟ ਕਰਦਾ ਹੈ ਤੇ SAT ਦੇ ਐਗਜ਼ਾਮ ਜੇ ਉਹ ਨਹੀਂ ਨਾਲ ਸਬਮਿਟ ਕਰ ਪਾਉਂਦਾ ਤਾਂ ਉਸ ਨੂੰ ਪੈਨਲਾਈਜ਼ ਨਾ ਕੀਤਾ ਜਾਵੇ, ਯਾਨੀ ਕਿ ਉਸ ਦੇ ਖਿਲਾਫ ਕੋਈ ਕਾਰਵਾਈ ਨਾ ਹੋਵੇ, ਜਾਂ ਐਟਲੀਸਟ ਉਹਨਾਂ ਦਾ ਕਹਿਣ ਦਾ ਮਕਸਦ ਆ ਵੀ ਐਟਲੀਸਟ ਉਹਦੀ ਐਪਲੀਕੇਸ਼ਨ ਨੂੰ ਪ੍ਰੋਸੈਸ ਜਿਹੜੇ ਆ ਉਹ ਕੀਤਾ ਜ਼ਰੂਰ ਜਾਵੇ। ਉੱਧਰ ਜਿਹੜਾ ਹਰਜੋਤ ਸਿੰਘ ਜੀ, ਵੈਨੀਜ਼ੁਏਲਾ ਦੇ ਵਿੱਚ ਨਿਕੋਲਸ ਮੈਡੂਰੋ ਦੀ ਸਰਕਾਰ ਦੇ ਵਿਰੁੱਧ ਜਿਹੜੀ ਆਪੋਜੀਸ਼ਨ ਆ ਲੈਡ ਬਾਈ ਜੁਆਨ ਗੁਆਇਡੋ, ਜਿਸ ਨੂੰ ਕਾਫੀ ਲੋਕਾਂ ਦਾ ਜਿਹੜਾ ਸਮਰਥਨ ਸੀਗਾ, ਲੋਕਾਂ ਦੇ ਨਾਲ ਨਾਲ ਬਹੁਤ ਸਾਰੇ ਮੁਲਕਾਂ ਦਾ, ਅਮਰੀਕਾ ਤੇ ਹੋਰ ਉਹਦੇ ਸਾਥੀ ਮੁਲਕਾਂ ਦਾ ਸਮਰਥਨ ਪ੍ਰਾਪਤ ਸੀਗਾ। ਕਹਿੰਦੇ ਵੀ ਉਹ ਤੇ ਮੈਡੂਰੋ ਜਿਹੜੇ ਆ ਹੁਣ ਆਪਸ ਦੇ ਵਿੱਚ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਸਮਝੌਤਾ ਜਿਹਾ ਉਹ ਕੀਤਾ ਵੀ ਨੋਵਲ ਕਰੋਨਾ ਵਾਇਰਸ ਨੂੰ ਕਿਸ ਤਰੀਕੇ ਦੇ ਨਾਲ ਆਪਣੇ ਮੁਲਕਾਂ ਦੇ ਲਈ ਜਿਹੜਾ ਉਹ ਨਜਿੱਠਣਾ ਹੈਗਾ ਆ। ਹਾਂਜੀ, ਸੋ ਇਸੇ ਤਰ੍ਹਾਂ ਜਿਹੜਾ ਕਰੂਡ ਆਇਲ ਆ ਉਹ ਜਿਹੜਾ ਉਹਦੀ ਕਹਿੰਦੇ ਵੀ ਜਿਹੜਾ ਇਹਨਾਂ ਦੇ ਕੋਲ ਰਿਜ਼ਰਵ ਸੀ ਉਹ ਘਟ ਗਏ ਹੈਗੇ ਆ। ਸੋ ਉਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਕਹਿੰਦੇ ਵੀ ਮੈਂ ਰਸ਼ੀਆ ਤੇ ਜਿਹੜਾ ਸਾਊਦੀ ਅਰੇਬੀਆ ਆ ਦੋਨਾਂ ਮੁਲਕਾਂ ਦੇ ਨਾਲ ਗੱਲਬਾਤ ਕਰੂੰਗਾ। ਹੋਰ ਜੇ ਇਕੋਨਮੀ ਦੀ ਗੱਲ ਕਰਦੇ ਜਾਈਏ, ਜਿਹੜੇ AMC ਥੀਏਟਰਸ ਹੈਗੇ ਆ ਜਿੱਥੇ ਆਪਾਂ ਮੂਵੀਆਂ ਵੀ ਦੇਖਣ ਜਾਂਦੇ ਆ, ਸੋ ਉਹਨਾਂ ਨੇ ਅੱਜ ਅਨਾਊਂਸ ਕੀਤਾ ਆ ਵੀ ਸਾਨੂੰ ਲੱਗਦਾ ਨਹੀਂ ਵੀ ਅਸੀਂ ਬਿਜ਼ਨਸ ਦੇ ਵਿੱਚ ਰਹਾਂਗੇ। ਲਓ ਜੀ, ਕਿਉਂਕਿ ਉਹਨਾਂ ਕਹਿੰਦੇ ਵੀ ਸਾਨੂੰ ਬਿਲੀਅਨਸ ਆਫ ਡਾਲਰ ਦਾ ਕਹਿੰਦੇ 2.1 ਬਿਲੀਅਨ ਡਾਲਰ ਦਾ ਜਿਹੜਾ ਹੈਗਾ ਆ ਉਹ ਇੱਕ ਕੁਆਰਟਰ ਦੇ ਵਿੱਚ ਜਿਹੜਾ ਉਹਨਾਂ ਨੂੰ ਲਾਸ ਹੋਇਆ ਹੈਗਾ ਆ। ਸੋ ਇਹਦੇ ਨਾਲ ਕਹਿੰਦੇ ਵੀ ਅਸੀਂ ਬਹੁਤ ਸਾਰੀਆਂ ਜਿਹੜੀਆਂ ਲੋਕੇਸ਼ਨਸ ਆ ਉਹ ਬੰਦ ਕਰਨ ਜਾ ਰਹੇ ਹੈਗੇ ਆ। ਰੈਵਨਿਊ ਉਹਨਾਂ ਦਾ 941.5 ਮਿਲੀਅਨ ਡਾਲਰ ਡਾਊਨ ਗਿਆ, ਜਿਹੜਾ ਕਿ 22% ਡਾਊਨ ਆ ਪਿਛਲੇ ਸਾਲਾਂ ਦੇ ਮੁਤਾਬਕ। ਸੋ ਇਹ ਜਿਹੜਾ ਆ ਹੁਣ AMC ਥੀਏਟਰ ਜਿਹੜੇ ਆ ਇਹਦੇ ਤੇ ਵੀ ਜਿਹੜਾ ਅਸਰ ਆ ਬਿਲਕੁਲ ਪੈਣਾ ਹੀ ਆ ਹਰਜੋਤ ਸਿੰਘ ਜੀ। ਦੇਖੋ 3-4 ਮਹੀਨਿਆਂ ਦੇ ਵਿੱਚ ਹੀ ਜਿਹੜਾ ਸਾਰਾ ਕੁਛ ਹੀ ਇਹਨਾਂ ਦਾ ਭੱਠਾ ਜਿਹੜਾ ਬਹਿ ਗਿਆ ਆ। ਜਿਹਨੇ ਵੀ ਜਾਂਦੇ ਆ, ਜੇ ਕੋਈ ਪੌਪਕਾਰਨ ਲੈਂਦਾ ਤਾਂ ਉਹ ਟਿਕਟ ਤੋਂ ਜ਼ਿਆਦਾ ਮਹਿੰਗੇ ਹੁੰਦੇ ਆ ਜੀ। ਅਕਸਰ। ਉਹ ਜਿੰਨੇ ਵੀ ਇਹ ਥੀਏਟਰਸ ਆ, ਕਮਾਈ ਉਹਨਾਂ ਦੀ ਟਿਕਟਾਂ ਤੋਂ ਘੱਟ ਤੇ ਜਿਹੜੀ ਇਦਾਂ ਦੀਆਂ ਚੀਜ਼ਾਂ ਵੇਚਣ ਤੋਂ ਜਿਹੜੀ ਉਹਨਾਂ ਨੂੰ ਜ਼ਿਆਦਾ ਹੁੰਦੀ ਆ। ਤੇ ਉੱਦਾਂ ਦੇਖਦੇ ਆ ਵੀ ਇਹ ਹਾਲਾਤ ਜਿਹੜੇ ਕਾਫੀ ਮਾੜੇ ਜਿਹੜੇ ਹੋ ਸਕਦਾ ਕੋਈ ਹੋਰ ਕੰਪਨੀ ਜਿਹੜੀ ਆ ਇਹਨਾਂ ਨੂੰ ਬਾਅਦ 'ਚ ਕੋਈ ਓਵਰਟੇਕ ਕਰ ਲਏ। ਇੱਕ ਕਾਲਰ ਆਪਣੇ ਜੁੜੇ ਨੇ, ਹਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ, ਸਤਿ ਸ਼੍ਰੀ ਅਕਾਲ ਤੇ ਸਾਰੇ ਸਰੋਤੇ ਜਿੰਨੇ ਵੀ ਸੁਣ ਰਹੇ ਪੰਜਾਬੀ ਰੇਡੀਓ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਭ ਤੋਂ ਪਹਿਲਾਂ ਜੀ ਸਾਕਾ 1984 ਜੋ ਨਾ ਭੁੱਲਣਯੋਗ ਨਾ ਬਖਸ਼ਣਯੋਗ, ਉਹਨਾਂ ਸਾਰੇ ਸਮੂਹ ਸਿੰਘ ਸਿੰਘਾਂ ਨੂੰ ਹਾਰਦਿਕ ਦਿਲੋਂ ਪ੍ਰਣਾਮ ਹੈ ਜੀ। ਤੇ ਪੰਥ ਲਈ ਚੜ੍ਹਦੀ ਕਲਾ ਦੀ ਅਰਦਾਸ ਕਰ ਰਿਹਾ ਜੀ। ਤੇ ਅੱਗੇ ਦੂਜੀ ਗੱਲ ਇਹ ਹੈਗੀ ਆ ਵੀ ਇਹ ਜਿਹੜਾ ਕਾਲੇ ਮੂਲ ਦੇ ਲੋਕਾਂ ਨੇ ਜੋ ਐਜੀਟੇਸ਼ਨ ਕੀਤੀ ਆ ਜਾਂ ਪ੍ਰੋਟੈਸਟ ਕੀਤੇ ਨੇ, ਬਹੁਤ ਚੰਗੀ ਗੱਲ ਆ, ਸਾਨੂੰ ਵੀ ਹਿੱਸਾ ਲੈਣਾ ਚਾਹੀਦਾ। ਪਰ ਜੋ ਲੁੱਟਾਂ ਖੋਹਾਂ ਕਰਦੇ ਨੇ ਇਹ ਬਿਲਕੁਲ ਹੀ ਗਲਤ ਹੈ। ਇਹ ਸਮਾਲ ਬਿਜ਼ਨਸ ਜਿੰਨੇ ਵੀ ਲੁੱਟੇ ਜਾ ਰਹੇ ਨੇ ਇਹ ਬਿਲਕੁਲ ਬਹੁਤ ਗਲਤ ਹੈ। ਇੱਥੇ ਤੱਕ ਵੀ ਜਿੱਦਾਂ ਅਸੀਂ ਇੰਡੀਆ 'ਚ ਵਿਰੋਧ ਕਰਦੇ ਹੁੰਦੇ ਸੀਗੇ ਵੀ ਇੱਦਾਂ ਗੌਰਮੈਂਟ ਦੀ ਜਿੰਨੀ ਪ੍ਰਾਪਰਟੀ ਉਹਨੂੰ ਨੁਕਸਾਨ ਪਹੁੰਚਾਉਣਾ ਬਹੁਤ ਗਲਤ ਹੈ। ਐਜੀਟੇਸ਼ਨ ਕਰਨੀ ਠੀਕ ਹੈ, ਪ੍ਰੋਟੈਸਟ ਤੁਸੀਂ ਕਰੋ, ਤੇ ਲੁੱਟਣਾ ਬਿਲਕੁਲ ਬਹੁਤ ਮਾੜੀ ਗੱਲ ਹੈ ਜੀ ਜੀ। ਤੇ ਉਸ ਤੋਂ ਅੱਗੇ ਮੈਂ ਇੱਕ ਬੇਨਤੀ ਹੋਰ ਕਰ ਰਿਹਾ, ਜਦੋਂ ਤੁਸੀਂ ਸਾਰੇ ਆਪਣੇ ਲਿਸਨਰ ਨੂੰ ਆਪਾਂ ਬੇਨਤੀ ਕਰਦੇ ਹੁੰਦੇ ਆ, ਤੁਸੀਂ YouTube ਨੂੰ ਸਬਸਕ੍ਰਾਈਬ ਕਰੋ ਜਾਂ Facebook ਤੇ ਜਾਂ ਜਿੱਦਾਂ ਵੀ ਕਰੋ ਤੇ ਬਹੁਤ ਵਧੀਆ ਹੈਗਾ। ਤੇ ਮੈਂ ਤਾਂ ਇੱਕ ਬੇਨਤੀ ਏਦਾਂ ਵੀ ਕਰਦਾ ਸਾਰੀ ਦੁਨੀਆ 'ਚ ਜਿੰਨੇ ਵੀ ਸੁਣ ਰਹੇ ਆ, ਦੂਜੀਆਂ ਕੰਟਰੀਆਂ 'ਚ ਬੈਠੇ ਆ, ਕਿ ਅਸੀਂ ਕੰਟਰੀਬਿਊਸ਼ਨ ਨਹੀਂ ਕਰ ਸਕਦੇ ਜਾਂ ਨਹੀਂ ਸਪੋਰਟ ਕਰ ਸਕਦੇ ਕਿਸੇ ਮਾਇਆ ਵੱਲੋਂ, ਪਰ ਤੁਸੀਂ ਇੰਨੀ ਕੁ ਜ਼ਰੂਰ ਪੰਜਾਬੀ ਰੇਡੀਓ ਦੀ ਹੈਲਪ ਕਰੋ ਕਿ YouTube ਚੈਨਲ ਜਿਹੜਾ ਹੈ ਉਹਨੂੰ ਸਬਸਕ੍ਰਾਈਬ ਕਰੋ। ਇਹਦੇ ਨਾਲ ਹੀ ਸਾਨੂੰ ਪੰਜਾਬੀ ਰੇਡੀਓ USA ਨੂੰ ਕੁਛ ਨਾ ਕੁਛ ਹੈਲਪ ਹੋ ਸਕਦੀ ਆ। ਜਿੰਨੇ ਵੀ ਤੁਸੀਂ ਘਰ ਦੇ ਮੈਂਬਰ ਆ, ਤੁਸੀਂ ਸਾਰਿਆਂ ਨੂੰ ਕਹੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਜਿੰਨੇ ਤੁਸੀਂ ਦੂਜੀਆਂ ਕੰਟਰੀਆਂ 'ਚ ਬੈਠੇ ਹੋ,
ਸਾਰੀ ਦੁਨੀਆ 'ਚ, ਕਿਉਂਕਿ ਇਹਨਾਂ ਨੇ ਜਿੰਨੀਆਂ ਸਾਨੂੰ ਰਿਪੋਰਟਾਂ ਦਿੱਤੀਆਂ ਅੱਜ ਤੱਕ ਸਾਡੇ ਫਾਇਦੇ ਲਈ ਦਿੱਤੀਆਂ, ਪੰਜਾਬੀ ਰੇਡੀਓ ਨੇ ਜਿੰਨਾ ਵੀ ਸਾਨੂੰ ਜਾਗਰੂਕ ਕਰ ਰਹੇ ਨੇ, ਪੰਜਾਬੀ ਰੇਡੀਓ ਤੋਂ ਅਸੀਂ ਲਿਸਨ ਕਰਕੇ ਕਿੰਨੇ ਕਿੰਨੇ ਲੋਨ ਲਏ ਨੇ, ਕਿੰਨੀਆਂ ਕਿੰਨੀਆਂ ਗ੍ਰਾਂਟਾਂ ਗਵਰਨਮੈਂਟ ਤੋਂ ਵੀ ਲਈਆਂ, ਤੇ ਜੋ ਵੀ ਕੋਈ ਵੀ ਨਿਊਜ਼ ਹੁੰਦੀ ਆ ਸਾਡੇ ਤੱਕ ਪਹੁੰਚਾਉਂਦੇ ਨੇ, ਤੇ ਇਹਨਾਂ ਦਾ ਸਾਨੂੰ ਧੰਨਵਾਦ ਵੀ ਕਰਨਾ ਚਾਹੀਦਾ ਬਹੁਤ ਬਹੁਤ, ਤੇ ਇਸ ਤਰ੍ਹਾਂ ਸਪੋਰਟ ਵੀ ਕਰਨੀ ਚਾਹੀਦੀ ਆ। ਥੈਂਕ ਤੇ ਯੂ ਜੀ, ਮਿਹਰਬਾਨੀ ਭਾਈ ਸਾਹਿਬ, ਧੰਨਵਾਦ ਸਤਿ ਸ਼੍ਰੀ ਧੰਨਵਾਦ ਅਕਾਲ ਜੀ। ਬਹੁਤ ਬਹੁਤ। ਜੀ, ਮਿਹਰਬਾਨੀ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜਿਹਦੇ ਕੋਲ ਵੀ ਈਮੇਲ ਐਡਰੈਸ ਹੈਗਾ, ਹਰ ਇੱਕ ਬੰਦਾ ਇੰਡੀਵਿਜੂਅਲੀ ਤੁਸੀਂ ਪੰਜਾਬੀ ਰੇਡੀਓ USA ਦੀ YouTube ਨੂੰ ਸਬਸਕ੍ਰਾਈਬ ਕਰ ਸਕਦੇ ਆ, ਲਾਈਕ ਹੀ ਕਰਨਾ ਉਹਨੂੰ। ਤੁਸੀਂ ਗੂਗਲ ਤੇ ਸਰਚ ਕਰੋ YouTube ਤੇ ਉੱਤੇ ਪੰਜਾਬੀ ਰੇਡੀਓ USA ਪਾ ਦਿਓ। YouTube ਸਾਰੇ ਹੀ ਜਿਨ੍ਹਾਂ ਦੇ ਕੋਲ ਵੀ ਸਮਾਰਟਫੋਨ ਆ ਸਾਰਿਆਂ ਦੇ ਕੋਲ ਉਹਦੇ ਵਿੱਚ YouTube ਹੈਗੀ ਆ। YouTube ਦਾ ਆਪਣੀ ਐਪ ਖੋਲੋ, ਉਹ 'ਚ ਜਾ ਕੇ ਪੰਜਾਬੀ ਰੇਡੀਓ USA ਸਬਸਕ੍ਰਾਈਬ ਕਰੋ, ਉੱਥੇ ਸਰਚ ਜਿਹੜਾ ਉਹ ਕਰੋ, ਉਸ ਨੂੰ ਸਬਸਕ੍ਰਾਈਬ ਕਰਕੇ ਜਿਹੜਾ ਬੈਲ ਆਈਕਨ ਆ ਉਸ ਨੂੰ ਕਰੋ, ਵੀ ਜਦੋਂ ਵੀ ਫਿਰ ਨਵੀਂ ਵੀਡੀਓ ਕੋਈ ਅਪਲੋਡ ਹੁੰਦੀ ਹੈ ਜਾਂ ਲਾਈਵ ਜਦੋਂ ਅਸੀਂ ਉੱਥੇ ਆਉਂਦੇ ਆ ਤਾਂ ਜੋ ਤੁਹਾਨੂੰ ਨਾਲ ਦੇ ਨਾਲ ਉੱਥੇ ਜਿਹੜਾ ਉਹ ਪਤਾ ਲੱਗ ਸਕੇ। ਬਹੁਤ ਸਾਰੇ ਸਾਨੂੰ ਸੇਮ ਹੀ ਫੇਸਬੁੱਕ ਦੇ ਉੱਤੇ ਵੀ ਤੁਸੀਂ ਕਰ ਸਕਦੇ। ਬਹੁਤ ਸਾਰੇ ਫੇਸਬੁੱਕ ਤੇ ਸਰੋਤੇ ਸਾਨੂੰ ਪੁੱਛ ਰਹੇ ਆ ਵੀ ਸਿੱਖ ਹੈਸ਼ਟੈਗ ਜਿਹੜਾ ਆ ਉਹ ਹਿਡਨ ਆ ਇੰਸਟਾਗ੍ਰਾਮ ਤੇ। ਆਪਾਂ ਪਹਿਲਾਂ ਖਬਰ ਸਾਂਝੀ ਕੀਤੀ ਆ, ਪਲੀਜ਼ ਇੰਸਟਾਗ੍ਰਾਮ ਨੂੰ ਵੀ ਤੁਸੀਂ ਮੈਸੇਜ ਕਰ ਸਕਦੇ ਆ ਵੀ ਕਾਹਤੇ ਇਹ ਬਲੌਕ ਕੀਤਾ ਗਿਆ ਹੈ। ਬਿਲਕੁਲ, ਤੁਸੀਂ ਜਿਹੜਾ ਇੰਸਟਾਗ੍ਰਾਮ ਕਰਕੇ ਉਹਨਾਂ ਨੂੰ ਪੁੱਛੋ ਸਵਾਲ ਵੀ ਤੁਸੀਂ ਸਾਨੂੰ ਕਿਉਂ ਸੈਂਸਰ ਕੀਤਾ, ਵੀ ਇਹ ਇਸ ਹੈਸ਼ਟੈਗ ਨੂੰ ਜਿਹੜਾ ਉਹ ਕਿਉਂ ਜਿਹੜਾ ਜਾਣਬੁੱਝ ਕੇ ਤੁਸੀਂ ਸੈਂਸਰ ਜਿਹੜਾ ਉਹ ਕਰ ਰਹੇ ਆ। ਖੁਦ ਆਪਣੇ ਵੱਲੋਂ ਵੀ ਜਿਨ੍ਹਾਂ ਦਾ ਵੀ ਇੰਸਟਾਗ੍ਰਾਮ ਦੇ ਉੱਤੇ ਅਕਾਊਂਟ ਹੈਗਾ, ਉਹ ਸਾਰਿਆਂ ਨੂੰ ਇਸ ਚੀਜ਼ ਨੂੰ ਅੱਗੇ ਤੋਂ ਅੱਗੇ ਜਿਹੜਾ ਉਹ ਸ਼ੇਅਰ ਕਰਨਾ ਚਾਹੀਦਾ, ਆਪਣੀ ਜਿਹੜੀ ਸਟੋਰੀਜ਼ ਆ ਉਸ ਦੇ ਵਿੱਚ ਵੀ, ਤੇ ਰੈਗੂਲਰ ਜਿਹੜੀ ਆਪਣੀ ਫੀਡ ਹੁੰਦੀ, ਜਿਹੜੀ ਕੋਈ ਤਸਵੀਰ ਤੁਸੀਂ ਪਾਉਂਦੇ ਆ ਉਸ ਦੇ ਵਿੱਚ ਵੀ ਜਿਹੜਾ ਉਸ ਨੂੰ ਕਰਨਾ ਚਾਹੀਦਾ। ਇਹ ਤਾਂ ਸ਼ਰੇਆਮ ਹੀ ਜਿਹੜਾ ਆ ਇਹ ਸੈਂਸਰਸ਼ਿਪ ਆ, ਜਾਣਬੁੱਝ ਕੇ ਆਵਾਜ਼ ਨੂੰ ਜਿਹੜੀ ਉਹ ਦੱਬਣ ਵਾਲੀ ਜਿਹੜੀ ਇਹ ਗੱਲ ਹੁੰਦੀ ਆ, ਇਹ ਅਕਸਰ ਹੀ ਆਪਾਂ ਦੇਖਦੇ ਹਾਂ। ਤੇ ਖਾਸ ਕਰਕੇ ਦੇਖੋ ਵੀ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਇਹ ਕੀਤਾ ਜਾ ਰਿਹਾ ਆ ਜਦੋਂ ਸਭ ਤੋਂ ਜ਼ਿਆਦਾ ਐਕਟੀਵਿਟੀ ਜਿਹੜੇ ਖਾਸ 1 ਜੂਨ ਤੋਂ 7 ਜੂਨ ਤੱਕ ਹੈਗੀ ਆ। ਐਕਟਿਵਿਸਟ ਜਿਹੜੇ ਹੁੰਦੇ ਆ, ਜਿਹੜੇ ਵੀ ਸਿੱਖੀ ਦੀ ਜਿਹੜੀ ਕੋਈ ਗੱਲ ਕਰਨ ਵਾਲੇ ਐਕਟਿਵਿਸਟ ਨੇ, ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਉਹਨਾਂ ਦੀ ਆਵਾਜ਼ ਦੱਬਣ ਦੇ ਲਈ ਹੁੰਦਾ, ਕਿਉਂਕਿ ਤੁਸੀਂ ਹੈਸ਼ਟੈਗ ਦੇ ਨਾਲ ਵੱਖ-ਵੱਖ ਪੋਸਟ ਜਿਹੜੀਆਂ ਉਹ ਜਿਨ੍ਹਾਂ ਨੇ ਵੀ ਪਾਈਆਂ ਆ ਉਹ ਸਾਰੀਆਂ ਇੱਕੋ ਥਾਂ ਦੇ ਉੱਤੇ ਦੇਖ ਸਕਦੇ ਹੋ। ਸੋ ਬਹੁਤ ਵਾਰੀ ਕੀ ਹੁੰਦਾ ਨਾ ਰਾਜਕਨਵੀਰ ਸਿੰਘ ਜੀ, ਆਪਣੇ ਵੀ ਕਈ ਆਪਣੇ ਭੈਣ ਭਰਾ ਇੰਨੇ ਇਨੋਸੈਂਟ ਹੈਗੇ ਸਿੱਖ, ਤਾਂ ਉਹ ਸੋਚਦੇ ਰਹਿੰਦੇ ਯਾਰ ਸਾਨੂੰ 84 ਨੂੰ ਚੱਜ ਨਾਲ ਸੋਚਣਾ ਚਾਹੀਦਾ, ਸਾਨੂੰ ਪਤਾ ਨਹੀਂ ਹੈਗਾ ਵੀ ਕੀ ਹੋਇਆ, ਡੀਪਲੀ ਸੋਚਣਾ ਚਾਹੀਦਾ। ਪਰ ਤੁਸੀਂ ਇਹ ਸੋਚੋ ਵੀ ਅੱਜ ਇੰਸਟਾਗ੍ਰਾਮ 'ਚ ਸਭ ਤੋਂ ਵੱਧ ਇੰਪਲਾਈ ਕਿਹੜੀ ਕਮਿਊਨਿਟੀ ਦੇ ਆ, ਪੰਜਾਬੀ ਕਿੰਨੇ ਕੁ ਹੈਗੇ ਆ, ਕਿੰਨਿਆਂ ਨੇ ਉੱਥੇ ਕੰਪਲੇਨ ਕੀਤੀ ਹੋਊਗੀ ਵੀ ਇਹ ਜਿਹੜਾ ਸ਼ਬਦ ਆ ਉੱਥੋਂ ਰਿਮੂਵ ਕਰੋ, ਹੈ ਨਾ, ਇਹਨਾਂ ਦਿਨਾਂ ਦੇ ਵਿੱਚ। ਸੋ ਇਹ ਸੋਚਣਾ ਚਾਹੀਦਾ ਹੈਗਾ, ਇੱਦਾਂ ਦੀ ਗੱਲ ਨਹੀਂ ਹੈ। ਹਿਸਟਰੀ ਸਾਨੂੰ ਜਿਹੜੀ ਆ ਉਹ ਯਾਦ ਰੱਖਣੀ ਚਾਹੀਦੀ ਆ, ਨੋ ਮੈਟਰ ਜਿਹੜੀ ਮਰਜ਼ੀ ਉੱਥੇ ਸਰਕਾਰ ਹੋਵੇ, ਮਿਨੋਰਟੀਜ਼ ਦਾ ਕੀ ਹਾਲ ਹੈਗਾ ਆ। ਸੋ ਇੱਕ DMB ਦੇ ਬਹੁਤ ਸਾਰੇ ਕੁਐਸਚਨ ਆ ਆਪਣੇ ਜਿਹੜੇ ਸਰੋਤਿਆਂ ਦੇ। DMB 40 ਦੇ ਕਰੀਬ ਕੈਲੀਫੋਰਨੀਆ 'ਚ ਖੁੱਲ੍ਹ ਗਏ ਹੈਗੇ ਆ, 70 ਦੇ ਕਰੀਬ। ਸੋ 28 ਮਈ ਤੋਂ ਕਈ DMBਆਂ ਨੇ ਜਿਹੜੀ ਆ ਅਪਾਇੰਟਮੈਂਟ ਬਣਾਉਣੀ ਜਿਹੜੀ ਸ਼ੁਰੂ ਕੀਤੀ ਹੈਗੀ ਆ। ਸੋ ਪਲੀਜ਼ ਜੇ ਕਿਸੇ ਨੇ ਟੈਸਟ ਦੇਣਾ ਕੁਛ ਵੀ, ਤੇ ਤੁਸੀਂ ਉਹ ਮੇਕ ਸ਼ੋਰ ਕਰ ਲਓ। ਉਹਨਾਂ ਨੇ 100% ਸਾਰੀਆਂ ਸਰਵਿਸਿਜ਼ ਨਹੀਂ ਅਜੇ ਚਾਲੂ ਕੀਤੀਆਂ, ਕੁਝ ਕੁ ਜਿਹੜੀਆਂ ਔਨ ਨੇ, ਕੁਝ ਕੁ ਜਿਹੜੀਆਂ ਉਹ ਆਫ ਨੇ। ਜੀ, ਜਦੋਂ ਤੁਸੀਂ ਅਪਾਇੰਟਮੈਂਟ ਤੇ ਜਾਓਗੇ ਤੁਸੀਂ ਪੁੱਟ ਕਰ ਸਕਦੇ ਆ ਵੀ ਕਾਹਦੇ ਲਈ ਅਸੀਂ ਬਣਾਉਣੀ ਹੈਗੀ ਆ। ਸੋ ਉਹ ਤੁਹਾਨੂੰ ਆਪ ਹੀ ਦੱਸ ਦੂਗੇ ਵੀ ਹਾਂ ਇਸ DMB 'ਚ ਅਵੇਲੇਬਲ ਆ ਜਾਂ ਨਹੀਂ, ਜਾਂ ਕਿੱਦਾਂ ਆ, ਹੈ ਨਾ। ਆਈ ਥਿੰਕ ਬਿਹਾਈਂਡ ਦਾ ਵੀਲ ਟੈਸਟ ਅਜੇ ਥੋੜ੍ਹੇ ਚਿਰ ਦੇ ਲਈ ਰੁਕੇ ਰਹਿਣਗੇ। ਕਾਰਨ ਉਹੀ ਆ ਵੀ 6 ਫੁੱਟ ਦੀ ਦੂਰੀ ਜਿਹੜੀ ਜਿਹਨੇ ਟੈਸਟ ਲੈਣਾ ਹੈ ਤੇ ਜਿਹੜੇ ਨੇ ਡਰਾਈਵ ਕਰਨਾ ਉਹਦੇ ਵਿੱਚ ਉੱਥੇ ਬਣਾਉਣੀ ਜਿਹੜੀ ਸ਼ਾਇਦ ਮੁਸ਼ਕਲ ਹੋਊਗੀ, ਕਿਉਂਕਿ ਅਜੇ ਵੀ ਗਾਈਡਲਾਈਨਸ ਕੁਛ ਅਜਿਹੀਆਂ ਹੀ ਹੈਗੀਆਂ ਨੇ ਵੀ 6 ਫੁੱਟ ਦੀ ਦੂਰੀ ਤੁਹਾਨੂੰ ਜਿਹੜੀ ਆ ਉਹ ਬਣਾ ਕੇ ਰੱਖਣੀ ਆ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਸ ਪਾਸੇ ਕੀ ਜਿਹੜਾ ਉਹ ਬਣਦਾ ਹੈਗਾ ਆ। ਸੋ ਇਹ ਜਿਹੜਾ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਸੀ। ਹਰਜੋਤ ਸਿੰਘ ਜੀ, ਸਟਾਕ ਮਾਰਕੀਟ ਅੱਜ ਛਾਲਾ ਮਾਰ ਰਹੀ ਆ, ਪੂਰੀ ਉਛਲ ਕੂਦ ਦੇ ਵਿੱਚ ਹੈਗੀ ਆ। ਸੋ ਤਕਰੀਬਨ 400 ਪੁਆਇੰਟ ਜਿਹੜੀ ਮਾਰਕੀਟ ਆ ਉਹ ਉੱਤੇ ਚੱਲ ਰਹੀ ਆ। ਕੱਲ ਵੀ ਜਿਹੜੀ 250 ਪੌਣੇ 300 ਪੁਆਇੰਟ ਜਿਹੜੀ ਮਾਰਕੀਟ ਉੱਤੇ ਗਈ ਸੀ, ਸੋਮਵਾਰ ਨੂੰ ਵੀ ਤਕਰੀਬਨ 100 ਪੁਆਇੰਟ ਮਾਰਕੀਟ ਉੱਤੇ ਗਈ ਸੀ। ਸੋ ਆਹ ਹਫਤੇ ਦੇ ਵਿੱਚ ਉਛਾਲ ਜਿਹੜਾ ਆਪਾਂ ਦੇਖਿਆ ਆ, ਤੇ ਇਸ ਮੌਕੇ ਜਿਹੜੇ 26,000 ਤੋਂ ਉੱਤੇ ਜਿਹੜਾ ਆ ਉਸ ਨੇ ਕ੍ਰਾਸ ਕਰ ਦਿੱਤਾ ਆ। ਹੁਣ ਕੱਲ ਨੂੰ ਅਨਇੰਪਲੋਇਮੈਂਟ ਦੇ ਨਵੇਂ ਆંકੜੇ ਆਉਣੇ ਆ। ਸੋ ਵੈਸੇ ਤਾਂ ਆਪਾਂ ਡਿਸਕਨੈਕਟ ਦੇਖਿਆ ਹੀ ਆ ਆਲਰੇਡੀ ਵੀ ਇਕਨੋਮੀ ਦੇ ਨਾਲੋਂ, ਤਾਂ ਇਸ ਦਾ ਜਿਹੜਾ ਆ ਉਹ ਪੂਰਾ ਹੀ ਡਿਸਕਨੈਕਟ ਦਿਖ ਰਿਹਾ ਹੈ ਵੀ ਕੋਈ ਇਹਨਾਂ ਦੀ ਆਪਸ ਦੇ ਵਿੱਚ ਕੋਈ ਸਮਝੌਤਾ ਜਿਹਾ ਜਾਂ ਕਹਿ ਲਓ ਵੀ ਇੱਕ ਦੂਜੇ ਦੇ ਉੱਤੇ ਅਸਰ ਜਿਹੜਾ ਨਹੀਂ ਦਿਖ ਰਿਹਾ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ। ਪਰ ਓਵਰਆਲ ਜਿੱਦਾਂ ਕਰੋਨਾ ਨੂੰ ਲੈ ਕੇ ਜਿਹੜੇ ਕੇਸ ਘਟ ਰਹੇ ਹੈਗੇ ਆ, ਗ੍ਰਾਫ ਥੱਲੇ ਜਾ ਰਿਹਾ ਆ, ਮੁਲਕ ਖੁੱਲਣਾ ਸ਼ੁਰੂ ਹੋ ਰਿਹਾ। ਦੂਸਰਾ ਜਿਹੜਾ ਆ ਲੁੱਟਮਾਰ ਹੋ ਰਹੀ ਸੀ, ਇਹਦੇ ਤੇ ਵੀ ਕਾਫੀ ਕੰਟਰੋਲ ਹੋ ਰਿਹਾ ਹੈਗਾ। ਸੋ ਉਹਦੇ ਕਰਕੇ ਵੀ ਆ। ਤੀਸਰਾ ਜਿਹੜੀ ਆ ਮਾਰਕੀਟ ਆ ਉਹ ਪ੍ਰੈਡਿਕਟ ਕਰ ਰਹੀ ਆ ਵੀ ਜਿਹੜੇ ਕੱਲ੍ਹ ਨੂੰ ਅਨਪਲਾਇਮੈਂਟ ਦੇ ਫਿਗਰ ਆਣੇ ਉਹ ਇੰਨੇ ਜ਼ਿਆਦਾ ਨਹੀਂ ਆਣੇ ਹੈਗੇ, ਕਿਉਂਕਿ ਜਿੰਨੇ ਕਿ 40 ਮਿਲੀਅਨ ਲੋਕਾਂ ਨੇ ਕਰਨਾ ਸੀ ਕਹਿੰਦੇ ਵੱਡੀ ਗਿਣਤੀ 'ਚ ਕਰ ਰਿਹਾ ਹੈਗਾ। ਹੁਣ ਹੌਲੀ ਜੀ ਹਾਂ, ਹੌਲੀ ਹੁਣ ਬਿਜ਼ਨਸ ਖੁੱਲ੍ਹਣੇ ਸ਼ੁਰੂ ਹੋ ਗਏ ਆ। ਅਨਫੋਰਚੂਨੇਟਲੀ ਇਹ
ਰਾਇਟਸ ਵਗੈਰਾ ਸ਼ੁਰੂ ਹੋ ਗਏ, ਨਹੀਂ ਤਾਂ ਬਹੁਤ ਸਾਰੇ ਬਿਜ਼ਨੈਸਸ ਜਿਹੜੇ ਆ 1 ਜੂਨ ਨੂੰ ਖੁੱਲ੍ਹਣੇ ਸੀ ਤੇ ਉਹਨਾਂ 'ਚ EMPLOYEEਆਂ ਨੇ ਕੰਮ ਕਰਨਾ ਸੀ। ਸੋ ਹੋਪਫੁਲੀ ਜਿਹੜਾ ਪੋਜ਼ੀਟਿਵ ਹੀ ਰਿਜ਼ਲਟ ਆਊਗਾ ਤੇ ਜਿਹੜੀ ਆਪਣੇ ਮੁਲਕ ਦੀ ਇਕੋਨਮੀ ਆ ਫਿਰ ਜਿਹੜੀ ਪਹਿਲਾਂ ਵਾਲੀ ਪੋਜੀਸ਼ਨ 'ਤੇ ਆ ਜਾਊ ਆਉਣ ਵਾਲੇ ਸਮੇਂ 'ਚ। ਆਪਾਂ ਤਾਂ ਇਹੀ ਅਰਦਾਸ ਕਰਦੇ ਹਾਂ ਜੀ ਬਿਲਕੁਲ। ਬਹੁਤ ਸਾਰੇ ਲੋਕ ਜਿੱਦਾਂ ਆਪਾਂ ਸਾਰੇ ਜਾਣੇ ਕਹਿੰਦੇ ਵੀ ਲੁੱਟ ਖੋਹ ਦਾ ਜਿਹੜਾ ਜਿਹੜੇ ਰੀਸੈਂਟਲੀ ਹਰਜੋਤ ਸਿੰਘ ਜੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿਹੜੀ ਲੁੱਟ ਖੋਹ ਕਰਨ ਵਾਲੇ ਫੜੇ ਜਾ ਰਹੇ ਆ, ਉਹ ਤਕਰੀਬਨ ਸਾਰੇ ਉਹ ਲੋਕ ਨੇ ਜਿਹੜੇ ਹੋਰ ਜਿਹੜੇ ਸ਼ਹਿਰਾਂ ਤੋਂ ਚੱਲ ਕੇ ਜਿਹੜੇ ਉਹ ਆ ਰਹੇ ਆ ਜਾਣ ਬੁੱਝ ਕੇ ਇਸੇ ਮਕਸਦ ਦੇ ਨਾਲ ਵੀ ਅਸੀਂ ਜਿਹੜੇ ਇਹਨਾਂ ਪ੍ਰੋਟੈਸਟ ਦੀ ਆੜ ਦੇ ਵਿੱਚ ਇੱਕ ਤਾਂ ਪ੍ਰੋਟੈਸਟ ਦਾ ਨਾਮ ਬਦਨਾਮ ਕਰਨਾ ਆ ਆਰਗੇਨਾਈਜ਼ ਤਰੀਕੇ ਦੇ ਨਾਲ, ਤੇ ਜਾਣ ਬੁੱਝ ਕੇ ਜਿਹੜਾ ਆ ਇਹਨਾਂ ਦਾ ਨਾਮ ਬਦਨਾਮ ਕਰਕੇ ਤੇ ਆਪ ਜਿਹੜੀ ਉਹ ਲੁੱਟ ਖੋਹ ਜਿਹੜੀ ਉਹ ਕਰਨੀ ਹੈਗੀ ਆ। ਸੋ ਆਪਣਾ ਇਹ ਸਾਰਿਆਂ ਦਾ ਫਰਜ਼ ਆ ਇਹ ਚੀਜ਼ ਕਹਿਣੀ ਵੀ ਲੁੱਟ ਖੋਹ ਜੋ ਇਹ ਹੋ ਰਹੀ ਹੈ ਮਾੜੀ ਚੀਜ਼ ਆ, ਪਰ ਜਿਹੜਾ ਲੋਕਾਂ ਦੇ ਨਾਲ ਨਾਇਨਸਾਫੀ ਹੋ ਰਹੀ ਉਹਨਾਂ ਨੂੰ ਮਾਰਿਆ ਜਾ ਰਿਹਾ ਆ, ਉਹ ਚੀਜ਼ਾਂ ਜਿਹੜੀਆਂ ਪੂਰੀ ਤਰ੍ਹਾਂ ਜਿਹੜੀਆਂ ਉਹ ਰੁਕਣੀਆਂ ਚਾਹੀਦੀਆਂ ਆ। ਸੋ ਇਹ ਚੀਜ਼ ਹਰ ਇੱਕ ਦੀ ਜਿਹੜੀ ਉਹ ਮੰਗ ਹੋਣੀ ਚਾਹੀਦੀ ਆ ਜੀ। ਸੋ ਬਿਲਕੁਲ ਇੱਕ ਵਾਰੀ ਫਿਰ ਆਪਾਂ ਹਾਂ ਦਾ ਨਾਰਾ ਜ਼ਰੂਰ ਮਾਰਿਆ ਕਰੀਏ, ਕੋਈ ਵੀ ਜਿਹੜਾ ਜਿੱਥੇ ਦੇਖੋ ਧੱਕਾ ਇਹ ਹੁੰਦਾ ਸ਼ਰੇਆਮ ਹੀ ਆ। ਆਪਾਂ ਦੇਖੇ ਮਾਈਨੋਰਟੀਜ਼ ਆਪਾਂ ਜਿਸ ਮੁਲਕ ਤੋਂ ਤੁਸੀਂ ਆਏ ਆ ਸਾਰੇ ਜਾਣੇ ਬਹੁਤਾਤ ਦੇ ਵਿੱਚ ਜਿਹੜੇ ਪੋਲੀਟੀਕਲ ਅਸਾਈਲਮ ਵਾਲੇ ਜਿਹੜੇ ਹੋਣਗੇ ਗਾਂਹ ਤੋਂ ਗਾਂਹ ਉਹਨਾਂ ਦੇ ਬਾਅਦ 'ਚ ਪਰਿਵਾਰਕ ਜੀਵ ਵੀ ਜਿਹੜੇ ਇੱਥੇ ਉਹ ਪਹੁੰਚੇ ਆ ਉਹਨਾਂ ਦੇ ਸਹਾਰਿਆਂ ਦੇ ਨਾਲ ਉੱਥੇ ਕਿੱਦਾਂ ਪੁਲਿਸ ਜਿਹੜੀ ਤਸ਼ੱਦਦ ਕਰਦੀ ਰਹੀ ਆ ਕਰ ਰਹੀ ਆ ਅਜੇ ਵੀ। ਸੋ ਉਹੀ ਚੀਜ਼ ਜਿਹੜੀ ਇਹਨਾਂ ਦੇ ਨਾਲ ਜਦੋਂ ਹੋ ਰਹੀ ਆ ਸੋ ਇਹ ਤਾਂ ਆਪਣਾ ਸਾਂਝੀ ਇੱਕ ਪੀੜ ਹੈਗੀ ਆ ਇਸ ਚੀਜ਼ ਦੇ ਵਿੱਚ ਵੀ ਕੀ ਚੀਜ਼ ਉੱਥੇ ਵਾਪਰਿਆ ਕਿੱਦਾਂ ਵਾਪਰਿਆ। ਉੱਥੇ ਪੁਲਿਸ ਦੀ ਉੱਥੇ ਆਰਮੀ ਮੁਲਕ ਦੀ ਲਾ ਕੇ ਆਪਣੇ ਨਾਗਰਿਕਾਂ ਨੂੰ ਜਿਹੜਾ ਉਹ ਦੱਬਣ ਦੀ ਕੋਸ਼ਿਸ਼ ਜਿਹੜੀ ਹੁੰਦੀ ਆ ਹੋ ਰਹੀ ਆ ਕਈ ਉੱਥੇ ਸੂਬਿਆਂ 'ਚ ਇੱਦਾਂ ਜਿਹੜਾ ਉਹ ਚੱਲੀ ਵੀ ਜਾਂਦੇ ਆ। ਉਹੀ ਚੀਜ਼ ਜਦੋਂ ਇੱਥੇ ਹੋਊਗੀ ਤਾਂ ਇੱਥੇ ਲੋਕਾਂ ਨੇ ਵੀ ਫਿਰ ਗੁੱਸਾ ਜਿਹੜਾ ਉਹ ਮਨਾਉਣਾ ਹੀ ਆ। ਤੁਸੀਂ ਇਹ ਦੇਖੋ ਵੀ ਇੱਕ ਕੌਪ ਜਿਹਨੂੰ ਇੰਨੇ ਮਹੀਨਿਆਂ ਦੀ ਸਾਲਾਂ ਦੀ ਜਿਹੜੀ ਟ੍ਰੇਨਿੰਗ ਹੁੰਦੀ ਆ ਉਹ ਜਿਹੜੀਆਂ ਇੱਦਾਂ ਦੀਆਂ ਜਿਹੜੀਆਂ ਗਲਤੀਆਂ ਤੇ ਇੱਦਾਂ ਦੀਆਂ ਜਿਹੜੀਆਂ ਉਹ ਚੀਜ਼ਾਂ ਕਰ ਜਾਂਦੇ ਆ ਤੇ ਜਦੋਂ ਲੋਕ ਕਰਦੇ ਆ ਤੇ ਉਹਨਾਂ ਦੇ ਉੱਤੇ ਇਹ ਸੋਚਿਆ ਜਾਂਦਾ ਵੀ ਉਹਨਾਂ ਨੂੰ ਕੋਈ ਟ੍ਰੇਨਿੰਗ ਤੋਂ ਬਗੈਰ ਵੀ ਉਹ ਸਾਰੇ ਜਾਣੇ ਆ ਉਹ ਬਿਲਕੁਲ ਲੈਅ ਦੇ ਵਿੱਚ ਚੱਲਣ। ਇੱਦਾਂ ਜਿਹੜਾ ਉਹ ਨਹੀਂ ਹੁੰਦਾ। ਹਰ ਇੱਕ ਲੋਕ ਜਿਹੜੇ ਉਹ ਵੱਖੋ ਵੱਖਰੇ ਆ ਵਿਦਆਊਟ ਟ੍ਰੇਨਿੰਗ ਜਿਹੜੇ ਉਹ ਹੁੰਦੇ ਨੇ। ਟ੍ਰੇਨਿੰਗ ਵਾਲੇ ਜਦੋਂ ਇੰਨੀਆਂ ਗਲਤੀਆਂ ਜਿਹੜੀਆਂ ਕਰੀ ਜਾਂਦੇ ਤੇ ਆਮ ਲੋਕਾਂ ਦੇ ਕੋਲੋਂ ਗਲਤੀਆਂ ਹੋਣੀਆਂ ਤੇ ਸੁਭਾਵਿਕ ਜਿਹੜੀਆਂ ਚੀਜ਼ਾਂ ਹੈਗੀਆਂ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਹ ਸਮਝਣ ਦੀ ਜਿਹੜੀ ਜ਼ਰੂਰਤ ਹੈਗੀ ਆ। ਪੀਸਫੁਲ ਪ੍ਰੋਟੈਸਟ ਕਰੋ, ਐਜੀਟੇਸ਼ਨਾਂ ਜਿਹੜੀਆਂ ਤੁਸੀਂ ਉਹ ਜ਼ਰੂਰ ਕਰੋ। ਬਾਕੀ ਜਿਹੜੇ ਧੱਕੇ ਦੇ ਨਾਲ ਅਜਿਹੇ ਲੋਕ ਵਿੱਚ ਵਾੜ ਕੇ ਉਹ ਉਹਨਾਂ ਦੇ ਪ੍ਰੋਟੈਸਟਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈਗੀ ਆ। ਇਸ ਚੀਜ਼ ਨੂੰ ਵੀ ਨਾਲ ਦੇ ਨਾਲ ਇਹ ਜਿਹੜੀਆਂ ਕਾਲੀਆਂ ਭੇਡਾਂ ਨੂੰ ਇੱਕ ਹਿਸਾਬ ਦੇ ਨਾਲ ਉਹ ਪਛਾਣਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਵੀ ਕਿੱਦਾਂ ਜਾਣ ਬੁੱਝ ਕੇ ਅਜਿਹੇ ਜਿਹੜੇ ਲੋਕ ਵਾੜ ਕੇ ਉਹ ਪ੍ਰੋਟੈਸਟ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਤੇ ਸ਼ਾਮ ਨੂੰ ਆਪਾਂ 에ਅਰਲਾਈਨ ਵਾਲੇ ਜਾਂ ਹੋਰ ਖਬਰਾਂ ਜਿਹੜੀਆਂ ਉਹ ਅਪਡੇਟ ਕਰਾਂਗੇ 6 ਵਜੇ ਦੇ ਕਰੀਬ। ਸੋ ਫਿਰ ਮਿਲਾਂਗੇ, ਤਦ ਤੱਕ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno